ਉਹ ਹਨੀ ਭਲਾ ਕਿਉਂ ਨਾ ਪਿਆ ਵਾ ਜਦੋਂ ਪੈਸੇ ਮੰਗੇ ਜਾਂਦੇ ਉਹ ਕਹਿੰਦੀ ਹੈ ਨਹੀਂ। ਮੇਰੀ ਅਮੀਰ ਨੇ ਕਦੇ ਕੁਝ ਨਹੀਂ ਕਿਹਾ ਮੈਨੂੰ ਉਹਨਾਂ ਨੇ ਕਿਹਾ ਕਹਿੰਦੀ ਭੌਂਕੇ ਜੀ ਨੇ ਵੀ ਸਮਝਿਆ। ਯਾਰ ਇਦਾਂ ਦਾ ਬੰਦਾ ਨਾਈ ਕੋ ਵੀ ਜਾਏ ਨਾ, ਨਾਈ ਸ਼ੇਵ ਕਰਦਾ ਨਾ ਵੇਖ ਕੂਗਾ ਅੱਗੇ ਵੀ ਹਮਾਮ ਖੁੱਲੇ ਗਿਆ ਇੱਥੇ ਆ ਜਾਂਦਾ। ਏਟੀਐਮ ਦੇ ਵਿੱਚ ਔਰਤ ਬੋਲਣ ਦੀ 3 2 1 ਤੂੰ ਖੋਲ ਕੇ ਕਹਿੰਦਾ ਬਾਜੀ ਪਰਦਾ ਕਰਨਾ ਮੈਂ ਪੈਸੇ ਕੱਢਣਾ। ਝਟਕਾ ਲਗਾ ਤੇ ਉਹ ਕਹਿੰਦਾ 12 ਸਾਲਾਂ ਚ, ਕਹਿੰਦਾ 12 ਸਾਲਾਂ ਚ ਕਦੇ ਅੱਜ ਨਹੀਂ। अस्सलाम वालेकुम नाज़रीन, ਤੁਹਾਡੀ ਭਰਪੂਰ ਫਰਮਾਇਸ਼ ਤੇ ਤੁਸੀਂ ਰੈਲੀਆਂ ਕੱਢਤੀਆਂ, ਟਾਇਰ ਜਲਾਤੇ ਹੈ, ਸੜਕ ਬੰਦ ਕਰਤੀ, ਰੋਡ ਬਲਾਕ ਕਰਤੇ, ਕਾਲੂ ਐਂਕਰ ਕੇ ਬਣੇ ਹੈ। ਕਾਲੂ ਐਂਕਰ ਬਣ ਗਿਆ ਹੈ ਕੀ ਨਹੀਂ ਬਣਿਆ ਐਂਕਰ ਕਾਲੂ ਨਹੀਂ ਬਣਿਆ ਰੋਡ ਨਹੀਂ ਬਲਾਕ ਹੋਏ। ਬੰਦੇ ਨੇ ਇੱਕ ਨੇ ਮੈਨੂੰ ਫੜ ਲਿਆ, ਉਹਨੇ ਮੈਨੂੰ ਗਨ ਪੁਆਇੰਟ ਤੇ अस्सलाम वालेकुम ਮਿੱਠਾ ਜੀ, ਉਹਨੇ ਮੈਨੂੰ ਗਨ ਪੁਆਇੰਟ ਤੇ ਕਿਹਾ, ਉਹਨੇ ਕਿਹਾ ਐਂਕਰ ਕਿਉਂ ਨਹੀਂ, ਉਹਨੇ ਥੱਪੜ ਮਾਰੇ ਭਾਈ ਉਹਨੇ ਮੈਨੂੰ। ਲਿਹਾਜ਼ਾ ਅਸੀਂ ਆਪਣੀ ਸਾਖ ਬਚਾਉਣ ਦੀ ਖਾਤਰ ਆਪਣਾ ਦਾਰੋਮਦਾਰ ਜਿਹੜਾ ਵਾ ਫੋਕਸ ਕਰ ਲਿਆ ਐਂਕਰੀ ਤੇ। ਭਾਵੇਂ ਇੱਕ ਸ਼ੋਅ ਹੀ ਬਿਠਾਇਆ ਭਾਜੀ, ਮੈਂ ਆ ਗਿਆ ਵਾ ਅੱਜ, ਮੈਨੂੰ ਜਿਹੜਾ ਪੈਸੇ ਜਾਇ ਕੈਸੇ ਕਰਦੀ। ਗੁੱਡ ਪੁਆਇੰਟ। ਫਿਰ ਟੀ ਟਾਈਮ ਚ ਭਾਈ ਖੁਸ਼ਾਮ ਦੀ ਤਾਈ ਲਾ ਦਿੰਦਾ। ਯਾਰ ਮਾਜ਼ਰਤ ਨਾਲ ਕਾਲੂ ਭਾਈ ਐਂਕਰ ਬਣ ਗਏ ਨੇ, ਲੇਕਿਨ ਮਿੱਠਾ ਪੁੜੀਆ ਖਿਜੇ ਹੋਏ ਆ, ਪਤਾ ਨਹੀਂ ਕਿਉਂ। ਇਹਨਾਂ ਦੋਵਾਂ ਦੀ ਆਪਣੀ ਵਜ੍ਹਾ, ਲੇਕਿਨ ਕਾਲੂ ਸਾਹਿਬ ਐਂਕਰ। ਉਹਦੀ ਵੀ ਕੋਈ ਹੱਦ ਹੁੰਦੀ ਆ। ਰੋਡ ਇੱਕ ਮਿੰਟ ਠਹਿਰ ਜਾ, ਪਹਿਲੇ ਚਾਲੂ ਕਰ ਲੈਂਦੇ ਨਾ ਯਾਰ, ਸਟਾਰ ਸਿਰਫ ਵੱਜਾ ਹਜੇ, ਜਦੋਂ ਤੇਲ ਮੁੱਕ ਗਿਆ ਤਾਂ ਕਦੇ ਲਵਾਵਾਂਗੇ ਗੱਡੀ ਨੂੰ। ਕਿਉਂ ਜੈਲਸ ਹੁੰਨਾ ਤੋ? ਇਦਾਂ ਦੇ ਬੰਦੇ ਇਹੀ ਦਿਨ ਸਾਲੇ ਨੂੰ ਕਹਿਣਗੇ ਆਪਣਾ ਹਰਾ ਸੂਟ ਦੇ ਮੈਂ ਪਾਉਣਾ ਵਾ। ਬਹੁਤ ਅੱਛੇ। ਓਏ ਫਿਲਪੀਨੀ ਜੇ ਦਿਨ ਠਹਿਰ ਜਾ ਇੱਕ ਮਿੰਟ, ਓਏ ਸ਼ੁਰੂ ਹੋ ਲਾਂਦੇ ਇੱਕ ਮਿੰਟ, ਤੈਨੂੰ ਅਦਾਬ ਨਹੀਂ ਪਤਾ ਟੀ ਟਾਈਮ ਦੇ ਅਦਾਬ। ਜਦੋਂ ਅਸੀਂ ਐਂਕਰ ਬਣ ਜਾਂਦੇ ਆ 5 ਮਿੰਟ ਖਮੋਸ਼ੀ ਇਖਤਿਆਰ ਕਰਨੀ ਤਾਰਫ ਤੇ ਕਰਾਉਣਾ, ਉਸ ਤੋਂ ਬਾਅਦ ਜੀ। ਟੀ ਟਾਈਮ ਦੇ ਵਿੱਚ ਸਾਡੇ ਨਾਲ ਜੀ ਮਿੱਠਾ ਪੁਰੀਆ ਸਾਹਿਬ, ਕਿੰਗ ਆਫ ਕਾਮੇਡੀ, ਠੀਕ ਹੈ ਭਾਈ ਫੈਸਲ ਰਾਮੇ, ਸਾਡੇ ਪੁੱਤਰ ਹੈ ਮੁਹੱਬਤ, ਸਾਡੇ ਸੀਨੀਅਰ ਡਰਾਈਵਰ ਇੱਧਰ ਤੇ ਇਹ ਬਾਅਦ ਚ ਹੋਏ ਡੀਟਰ ਆਇਆ, ਅੱਜ ਆਇਆ ਇਹਨੇ, ਅੱਜ ਹੀ ਬਹਿਣਾ, ਅੱਜ ਬੰਦਾ ਹੈ ਨਹੀਂ। ਇਹ ਮਕਸਦ ਵੀ ਦੱਸਣਾ ਕਿ ਕਿਉਂ ਭਾਇਆ। ਹਾਂ ਬੰਦਾ ਹੈ ਨਹੀਂ, ਤੁਸੀਂ ਭਾ ਲਿਆ ਇਹਨੇ ਬੰਦਾ ਨਹੀਂ ਹੈ ਜੀ। ਸਾਡੇ ਨਾਲ ਕਾਸ਼ਿਫ ਹਸਰੀ ਸਾਹਿਬ, ਕੈਸਾ ਜ਼ਨਾਨਾ ਜਾ ਕਰਿਆ ਜੀ ਸਾਡੇ ਨਾਲ ਕਾਸ਼ਿਫ। ਨਾਜ਼ਰੀਨ ਟੀ ਟਾਈਮ ਦੇ ਵਿੱਚ ਖੁਸ਼ਾਮਦੀਦ, ਮੈਂ ਤੁਹਾਡਾ ਆਪਣਾ ਕਾਲੂ ਨਾਈ, ਐਂਕਰ ਆਜ਼ਮ, ਬਰੇ ਆਜ਼ਮ ਏਸ਼ੀਆ ਦਾ ਵੱਡਾ ਐਂਕਰ ਜਨਾਬ। ਤਾੜੀ ਲਾ ਦਿਓ, ਤਾੜੀ ਤਾਂ ਲਾਓ ਨਾ। ਹਾਂਜੀ ਮੈਂ ਤੁਹਾਨੂੰ ਇਦਾਂ ਦਾ ਸੂਟ ਘਰ ਚ ਕੋਈ ਨਾ ਲਾਵੇ, ਇੱਥੇ ਮਾਂ ਹੀ ਕਹਿੰਦੀ ਮੇਲੀ ਨਾਲ ਲਾ ਦਿਓ, ਇਹ ਮੇਲੀ ਵਾਲੇ ਕੱਪੜੇ ਲਾ ਦਿਓ, ਤੁਹਾਡਾ ਨਾਨਾ। ਤੁਸੀਂ ਕਮੈਂਟ ਕਰਕੇ ਦੱਸਣਾ ਵਾ ਕਾਲੂ ਨੂੰ ਸੂਟ ਕੈਸਾ ਲੱਗ ਰਿਹਾ। ਵੈਸੇ ਇਦਾਂ ਦਾ ਸੂਟ ਅਕਸਰ ਤੁਸੀਂ ਦੇਖੋ ਰਦਾਈਆਂ ਹੁੰਦੀਆਂ ਇਦਾਂ ਦੀਆਂ, ਆਹੋ ਹੈਨਾ? ਇਦਾਂ ਸਰਕਾਰੀ ਸਕੂਲਾਂ ਦੇ ਬੂਹੇ ਹੁੰਦੇ ਆ। ਅੱਲਾ ਦੀ ਕਸਮ, ਓਏ ਇਦਾਂ ਦੇ ਰੰਗ ਦਾ ਪਕਾਨਾ ਤੁਸੀਂ ਬੱਚੇ ਨੂੰ ਫੜਾਉਣਾ, ਜੀ ਬੇਟਾ ਲੈ ਲਓ, ਕੋਈ ਚਾਚੂ ਮੈਨੇ ਨਹੀਂ ਇਹ ਦੇਣਾ। ਟੂਟੀ ਫਰੂਟੀ ਲੱਗਿਆ ਨਾ ਆਈਸਕ੍ਰੀਮ ਤੇ, ਉਹਦੇ ਵਿੱਚ ਐਡਾ ਸਾਰਾ ਡੁੱਗਾ ਜਿਹਾ ਇਸ ਕਲਰ ਦਾ। ਯਾਰ ਯੂਰਪ ਕੰਟਰੀ ਦੇ ਵਿੱਚ ਜਿਹੜੀ ਨਰਸਾਂ ਹੈਗੀਆਂ, ਨਰਸਾਂ ਉਹ ਪਾਉਂਦੀਆਂ ਇਦਾਂ ਦਾ ਪੁਰਾਣੇ ਇਦਾਂ ਦੇ ਹਸਪਤਾਲ ਦੇ ਵਿੱਚ ਨਵੇਂ ਵਾਸ਼ਰੂਮ ਚ ਜਾਣ ਕੇ ਇਧਰੋਂ ਤਾਂ ਦੇਖੋ ਸਾਬਣ ਜਿਹੇ ਪਾ ਲੈਂਦੇ, ਦੇਖੋ ਬਹੁਤ ਵਾਰ ਚੋਕ ਨਿਕਲ ਕੇ। ਇਦਾਂ ਦਾ ਹਸਪੀਟਲ ਦੇ ਵਿੱਚ ਜਿਹਨੂੰ ਕੈਂਸਰ ਹੋਇਆ ਹੋਵੇ ਨਾ, ਇਦਾਂ ਸੂਟ ਪਾਉਂਦਾ, ਇਹਦਾ ਧਿਆਨ ਰੱਖ। ਆਹੋ ਡੱਬਗੜਾ ਬੈਠਾ ਹੈ ਵੀ ਇਦਾਂ ਦੇ ਮੰਜੇ ਸਟੇਚਰ ਤੇ ਹਫਤਾ ਬਾਜ਼ਾਰ ਲਾਇਆ ਹੁੰਦਾ ਇਹਨਾਂ ਨੇ, ਉੱਤੇ ਕੱਦੂ ਰੱਖੇ ਥਬਈਆ ਰੱਖੀ। ਇਹ ਕਲਰ ਪਾ ਕੇ ਨਾ ਤੁਸੀਂ ਸਟੇਸ਼ਨ ਤੇ ਖਲੋਵੋ ਨਾ, ਤੁਹਾਨੂੰ ਹਰ ਸਵਾਰੀ ਕੋਲ ਭਾਜੀ ਕਿਹੜੇ ਪਿੰਡ ਹੋ ਤੁਸੀਂ। ਯਾਰ ਮੱਕੂਆਣਾ ਕੇ ਪਿੰਡ ਵਾ, ਗਾਵਾਂ। ਅੱਛਾ ਕਾਲੂ ਭਾਈ, ਜੇ ਤੁਹਾਡਾ ਮਾਜ਼ਰਤ ਨਾਲ ਜੀ ਕਾਲੂ ਨਾਈ, ਹਾਂਜੀ ਯਾਰ ਇਹ ਕੀ ਨਾਮ ਹੋਇਆ? ਤਖੱਲਸ ਆ, ਅਸੀਂ ਖੋਖਰ ਆ ਬੇਸਿਕਲੀ, ਠੀਕ ਹੈ। ਇਹ ਡੰਡੂ ਨਾ ਗਿਆ ਅੰਦਰ ਕੀ, ਠਹਿਰ ਜੋ ਇੱਕ ਮਿੰਟ। ਕੋਕਰ ਕੌਣ ਹੁੰਦੇ? ਖੋਖਰ ਨਹੀਂ ਹੁੰਦੇ ਆ। ਖੋਖਰ ਮੇਰੀ ਕਸ਼ਤੀ ਕੋ ਕਿਨਾਰਾ ਨਾ। ਆਏ ਹਾਏ ਹਾਏ, ਕਹਿੰਦਾ ਖੋਖਰ ਖਾ ਕੇ ਵੱਟਾ ਗੋਲ ਹੋ ਗਿਆ, ਠੀਕ ਆ, ਠੋਕਰਾਂ ਖਾ ਕੇ। ਇਹ ਖੋਖਰ ਸਾਡੀ ਕੌਮ ਆ ਨਾ, ਇੱਕ ਪੇਸ਼ਾ ਵਖਾਤ ਨਹੀਂ। ਇਹ ਤਾਂ ਤਖੱਲਸ ਕੀ ਹੈ, ਇਹਦਾ ਕੀ ਹੈ ਮੈਨੂੰ ਨਹੀਂ ਪਤਾ ਇਸ ਕੌਮ। ਕਾਲੂ ਨਾਈ ਸਾਡੀ ਜ਼ਾਤ ਨਹੀਂ ਹੈਗੀ। ਕਾਲੂ ਨਾਈ, ਨਾਈ ਤਾਂ ਅਸੀਂ ਉਹ ਬਾਰਬਰ ਕਹਿੰਦੇ ਨੇ। ਹਾਂਜੀ ਬਾਰ ਕਿਉਂਕਿ ਅਸੀਂ, ਮੈਨੂੰ ਯਾਦ ਹੈ ਕਿ ਸਾਡੇ ਅਲਹਮਦੁਲਿਲਾ ਮੇਰੇ ਦਾਦੇ ਪੜਦਾਦੇ ਹੋ ਰਹੀ, ਉਹ ਜਿਹੜੇ ਸਾਡੇ ਨਾਈ ਜਾਂਦੇ ਸੀਗੇ ਵਾਲ ਵੂਲ ਮੁੰਨੂੰ ਸਿੱਕਣ ਕੁਣ ਗਏ ਦਿੰਦੇ ਹੁੰਦੇ ਸੀ। ਅਸੀਂ ਬੇਸਿਕਲੀ ਉਹ ਕੰਮ ਨਹੀਂ ਕਰਦੇ ਯਾਰ, ਪਤਾ ਕੀ ਗੱਲ ਹੈ। ਨਹੀਂ ਉਹ ਤੁਸੀਂ ਹੋਰ ਕਿਹੜਾ ਕੰਮ, ਨਾਈ ਹੋਰ ਅੱਲਾ ਰਹਿਮ ਕਰੇ ਕੋਲੋਂ ਪ੍ਰਾਪਰਟੀਆਂ ਦਾ ਕਰਦੇ। ਨਹੀਂ ਪ੍ਰਾਪਰਟੀਆਂ ਦੀ ਗੱਲ ਨਹੀਂ ਹੋ ਰਹੀ। ਮੈਂ ਕਦੇ ਤੂੰ ਵੇਖਿਆ ਕਿ ਨਾਈ ਕੋਈ ਪਾਇਲਟ ਆ? ਨਾਈ ਉਹੀ ਹੁੰਦੇ ਆ ਯਾਰ, ਤੂੰ ਕਿਉਂ ਨਾਈ ਬੜੇ ਪੜੇ ਲਿਖੇ। ਉਹ ਬਾਬਾ ਜੀ ਨਾਈ ਅਕਸਰਤ ਨਾ ਸਿੱਪੀਆਂ ਕਰਦੇ, ਅੱਲਾ ਦੀ ਕਸਮ ਡੱਬਾ ਜਿਹਾ ਹੁੰਦਾ ਪਿੰਡਾਂ ਦੇ ਵਿੱਚ, ਸੋਹਣਾ ਕਰਕੇ ਇੱਕੋ ਹੀ ਇਸ ਤਰ੍ਹਾਂ 33 ਸਾਲ ਹੋ ਗਏ, ਪੁਰ ਕਰਕੇ ਸੋਹਣਾ ਐ ਕਰਕੇ ਕਰਦੇ ਨੇ। ਉਹ ਨਾਈ ਹੈ, ਉਹ ਸਿੱਪੀਆਂ ਨਹੀਂ, ਸੇਪੀਆਂ। ਉਹ ਸਿੱਪੀਆਂ ਹੀ ਉਹੀ ਸੇਪੀ ਕਹਿੰਦੇ ਆ। ਦੱਸ ਯਾਰ। ਅੱਛਾ ਯਾਰ ਨਹੀਂ ਕਾਲੂ ਦੇਖ, ਮੈਂ ਮੁਗਲ ਮੈਂ ਨਹੀਂ ਲੁਕਾਉਂਦਾ ਯਾਰ ਇਦਾਂ ਦਾ ਬੰਦਾ ਨਾਈ ਕੋ ਵੀ ਜਾਏ ਨਾ, ਨਾਈ ਸ਼ੇਵ ਕਰਦਾ ਨਾ ਵੇਖ ਕੂਗਾ ਅੱਗੇ ਵੀ ਹਮਾਮ ਖੁੱਲੇ ਗਿਆ ਇੱਥੇ ਆ ਜਾਂਦਾ। ਨਹੀਂ ਯਾਰ ਹੁਣ ਮਿੱਠੇ ਦਾ ਭਰਾ ਵਾ, ਹੁਣ ਮਿੱਠੇ ਹੋ ਰਹੀ ਜੱਟ ਵਾ ਸਪੈਸ਼ਲ, ਤੈਨੂੰ ਪਤਾ ਉਸਤਾਦ ਹੋਰਾਂ ਨੇ ਕੀ ਕਿਹਾ ਯਾਰ ਮਿੱਠੇ ਦਾ ਫੈਸਲ ਸਭ ਮਹੱਲੇ ਚੋਂ ਪਤਾ ਕਰਨਾ। ਓਕੇ ਪਤਾ ਕੀਤਾ, ਸਾਰਿਆਂ ਨੇ ਕਿਹਾ ਜੱਟ, ਇਹਨਾਂ ਦਾ ਭਰਾ ਉਹ ਨਾਈਆਂ ਦਾ ਕੰਮ ਕਰਦਾ। ਯੈਸ ਉਹ ਹੈ ਜੱਟ, ਕੰਮ ਉਹ
ਨਾਈ ਦਾ ਭਾਸ਼ਾ ਆਪਣਾ ਉਹਦਾ ਬੜਾ ਅੱਛਾ ਸਲੂਨ ਆ ਨਾਈ ਪੇਸ਼ਾ ਇੱਕ ਪੇਸ਼ਾ Yes. ਨਹੀਂ ਇਹਨੂੰ ਸਾਰੇ ਨਾਈ ਕਹਿੰਦੇ ਆ ਕਿਉਂ ਕੌਮ ਕਿਉਂ ਨਹੀਂ ਕੌਮ ਨਹੀਂ ਹੈਗੀ ਭਾਜੀ ਮੈਨੂੰ ਸ਼ਰਤ ਉੱਥੇ ਉਹ ਪੇਸ਼ਾ ਵਾ ਇਤਫਾਕ ਇਸ ਕੌਮ 'ਚ ਤੈਨੂੰ ਪਤਾ ਹੀ ਨਹੀਂ ਉਹ ਭਾਜੀ ਇਹ ਪੇਸ਼ਾ ਵਾ ਮੈਂ ਤੁਹਾਨੂੰ ਸਾਬਤ ਕਰਦਾ ਪਿੰਡੀ ਇੱਕ ਬੰਦੇ ਨੇ ਕੇਸ ਕਰਤਾ ਸੀ ਇੱਥੇ ਉਹ ਕੇਸ ਜਿੱਤਿਆ ਵੀ ਆ ਕਿਹੜਾ ਪੇਸ਼ਾ ਇਹ ਪੇਸ਼ਾ ਵਾ ਨਾਈ ਰਾਤ ਨਹੀਂ ਹੈਗੀ ਕਾਸਟ ਨਹੀਂ ਹੈ ਅਸੀਂ ਖੋਖਰ ਆ ਬੇਸਿਕਲੀ ਸਾਡੀ ਕਾਸਟ ਉਹ ਖੋਖਰ ਖੋਖਰ ਮੇਰੇ ਮਨ ਕੋ ਕੀ ਹੈ ਤੂੰ ਨਹੀਂ ਕਿਹਾ ਇਸ਼ਾਰਾ ਇਹ ਗੱਲ ਨਹੀਂ ਹੈਗੀ ਮਕਸਦ ਇਹ ਵਾ ਕਿ ਨਾਈ ਦੇਖੋ ਨਾ ਤੁਸੀਂ ਜਿਹੜੇ ਦੇਖਾ ਕਰਦੇ ਉਹ ਵੀ ਨਾਈ ਹੁੰਦੇ ਉਹ ਵੀ ਨਾਈ ਆ ਪੇਸ਼ਾ ਵਾ ਯਾਰ ਮੈਂ ਇਹੀ ਸਮਝਾ ਰਿਹਾ ਤੈਨੂੰ ਇਹ ਪੇਸ਼ਾ ਵਾ ਜਿੱਦਾਂ ਦੋਜੀ ਭਾਜੀ ਗਵਾਲਾ ਜਿਹਨੂੰ ਯਾਰ ਕਹਿੰਦੇ ਇੱਕ ਆਪਾਂ, ਮਿੰਟ। ਉਹ ਪੇਸ਼ਾ ਵਾ ਜਦੋਂ ਰਿਸ਼ਤਾ ਬੰਦਾ ਦੇਖਣਾ ਜਦੋਂ ਰਿਸ਼ਤਾ ਹਾਂਜੀ। ਕਰਾਉਣ ਵਾਲੀ ਮਾਈ ਆਂਦੀ ਜਾਂ ਜਦੋਂ ਰਿਸ਼ਤਾ ਦਾ ਮੁੰਡਾ ਕੀ ਕਰਦਾ ਕਹਿੰਦਾ ਨਾਈ ਆ ਤੇ ਕੌਮ ਹੋਈ ਹਾਂ ਸਹੀ ਹੈ ਤੁਸੀਂ ਉਹ ਇਹ ਨਹੀਂ ਪੁੱਛਦੇ ਕਿ ਤੇਰੀ ਗੋਤ ਕੀ ਹੈ ਤੁਹਾਡਾ यार एक जगह ना स्टेशन ते वॉशरूम जाना सी एक जगह लिखा लेडीज का जेंट्स का फुल सीगा ते लेडीज खाली थी तो अपनी बूढ़ी जी जुत्ती पा के ना लेडीज वाले चले गल है बूढ़ी जुत्ती पा के उधर चला गया ਸੱਚੀ ਵਿੱਚ ਜਿਹੜਾ ਤੂੰ ਫਿਲਮ ਵੇਖ ਲੈ ਠਾਕੁਰ ਕੋ ਇੰਜ ਦੇ ਮਰ ਜਾਂਦੇ ਆ ਠਾਕੁਰ ਸਾਹਿਬ ਇਹ ਜ਼ਮੀਨ ਮੇਰੇ ਪੁਰਖੋਂ ਕੀ ਹੈ ਮੈਂ ਨਹੀਂ ਦੂੰਗਾ ਉਹ ਪੈਰ ਮਾਰ ਜਾਂਦਾ ਤੇ ਉਹ ਸਿੱਧੀ ਫਿਰ ਉਹਦੇ ਕੋਲ ਚਲੇ ਜਾਂਦੀ ਮੈਂ ਇਹੀ ਕਹਿ ਰਿਹਾ ਅੱਛਾ ਤੇ ਨਾਈ ਪੇਸ਼ਾ अच्छा इधर ਨਾਈ ਪੇਸ਼ਾ ਵਾ ਦਾਤ ਨਹੀਂ ਹੈ ਤੇ ਤੂੰ ਆਪਣੇ ਆਪ ਨੂੰ ਫਿਰ ਕਿਉਂ ਕਰਨਾ ਉਹ ਮੇਰੇ ਪਪਾ ਦਾ ਨਾਮ ਆ, ਕਾਲੂ ले ਨਾਈ। पप्पा बुढ़ा क्या पप्पा ਮੇਰੇ ਬੁੱਧ ਨਾਂ ਸੀ ਕਾਲੂ ਨਹੀਂ ਮੇਰਾ ਨਾਂ ਕਾਦਰ ਆ ਅੱਛਾ ਤੇਰੇ ਵਾਲਦ ਸਾਹਿਬ ਦਾ ਨਾਮ ਹੈ ਕਾਲੂ ਨਾਈ ਹਾਂਜੀ ਔਰ ਤੇ ਤੂੰ ਵੀ ਕਾਲੂ ਨਾਈ ਮੈਂ ਤੁਹਾਨੂੰ ਦੱਸ ਯਾਨੀ ਕਿ ਤੂੰ ਆਪਣੀ ਪਿਓ ਹੈ ਮੈਂ ਤੁਹਾਨੂੰ ਦੱਸਦਾ ਐਵੇਂ ਤੁਹਾਨੂੰ ਮੈਂ ਦੋਜੀ ਕਰਾ ऐसी मारी कर अपने क्यों ਭਾਜੀ ਮੈਂ ਤੁਹਾਨੂੰ ਦੱਸਦਾ ਇੱਕ ਮਿੰਟ ਯਾਰ ਮੈਂ ਦੱਸ ਦਿੰਦਾ ਭਾਈ ਨੇ ਮੇਰੇ ਪਪਾ ਦਾ ਸ਼ੌਕ ਸੀ ਥੀਏਟਰ ਕਰਨਾ ਕਿਉਂਕਿ ਉਹ ਵੀ ਬਹੁਤ ਜੁਗਤਾਂ ਕਰਦੇ ਸੀ ਮੈਂ ਕੋਣੇ ਤੁਸੀਂ ਪੁੱਛਦੀ ਹੋ ਤਫਾਕ ਹੈ ਜਦੋਂ ਉੱਥੇ ਕਿਤੇ ਨੂੰ ਪੁੱਛਦੀ ਹੋ ਹਕੀਕਤ ਆ ਇਹ ਇੱਕ ਸਕ੍ਰਿਪਟ ਟਾਈਪ ਨਹੀਂ ਮੈਂ ਠੀਕ ਕਹਿ ਰਿਹਾ ਇਦਾਂ ਦੇ ਡਾਕਟਰ ਕੋ ਬਹਿ ਕੇ ਨਾ ਘੰਟਾ ਉਹਦੇ ਹਜ਼ਾਰਾਂ ਨਾਲ ਆਪਰੇਸ਼ਨ ਵਾਲੇ ਦਾਰਾਂ ਨਾਲ ਕੱਟ ਕੇ ਆਏ ਨੇ ਉਹ ਕੋਲ ਸਾਰੇ ਹਜ਼ਾਰ ਜਲਦੀ ਕਰ ਗਿਆ ਮਰੇ ਉਹਨਾਂ ਦਾ ਸ਼ੌਕ ਸੀਗਾ ਕਿ ਮੈਂ ਜਾਣੀ ਕਿ ਟੀਵੀ ਉਦੋਂ ਪਲੇਟਫਾਰਮ ਮਿਟਾਨੀ ਦੀ ਰੇਡੂਆ ਸੀਗਾ ਜਾਂ ਟੀਵੀ ਨਾਮ ਕੀ ਸੀ ਉਹਨਾਂ ਦਾ ਖਾਲਦ ਹੁਸੈਨ ਤੂੰ ਨਾਲੇ ਕਾਲੂ ਨਾਈ ਕਹਿਣ ਦੇ ਉਹਨੇ ਪੁੱਠਾ ਨਾ ਕਾਲੂ ਨਹੀਂ ਸੀਗਾ ਭਾਜੀ ਕੀ ਹੋ ਗਿਆ ਵਾ ਅੱਛਾ ਅਬੂ ਤੇਰੇ ਦਾ Nickname। ਨਾਮ ਸੀ ਕਾਲੂ ਹਾਂਜੀ ਨਾਈ ਹਾਂਜੀ ਤੇ ਉਹ ਫਿਰ ਖਾਲਦ ਹੁਸੈਨ ਸੀ ਜਿਹੜੇ ਉਹ ਵੀ ਮੇਰੇ ਪਾਪਾ ਸੀਗੇ ਉਹ ਵੀ ਤੇਰੇ ਪਾਪਾ ਹਾਂਜੀ ਕਾਲੂ ਨਹੀਂ ਮੇਰੇ ਅੱਛਾ ਪਾਪਾ ਇਧਰ ਡਾਂਸਰ ਵੀ ਸੀਗਾ ਪੂਰਾ ਹੈ ਮੈਨੂੰ ਨਾ ਕਿਤੇ ਇੱਥੇ ਦੇਖੇ ਬੈਨਰ ਦੇਖੇ ਲਾ ਦਿਓ ਕਿ ਮੈਨੂੰ ਜਲੀਲ ਕਰੋ ਰੱਜ ਕੇ ਠਹਿਰ ਜੋ ਇੱਕ ਮਿੰਟ ਤੁਹਾਨੂੰ ਦੱਸਣ ਦਾ ਰਿਹਾ ਵਾਂ ਕਿ ਉਹ ਇੱਕ ਨਾਂ ਸੀ ਨਿਕਨੇਮ ਹੁਣ ਜਿੱਦਾਂ ਇਹਦਾ ਨਾਮ ਆ ਇੱਕ ਮੁਕਾਸ਼ਫ ਹਸਨੀ ਹਾਂਜੀ ਠੀਕ ਆ ਮੈਨੂੰ ਪਿੰਡ 'ਚ- ਕਾਕਾ ਕਹਿੰਦੇ ਸਾਰੇ ਕਾਕਾ ਕੌਣ ਸਾਰੇ ਹੀ ਮੇਰੀ ਫੈਮਿਲੀ ਸਾਰੇ ਮੈਨੂੰ ਕਾਕਾ ਕਹਿੰਦੇ ਕਾਕਾ ਜੀ ਕੀ ਹਾਲ ਸਾਰੇ ਕਹਿੰਦੇ ਕਾਕਾ ਉਰੇ ਆ ਓਏ ਯਾਰ ਮੇਰਾ ਏਟੀਐਮ ਚ ਬੜਾ ਲੱਗਾ ਉਹ ਮਸ਼ੀਨ ਹੀ ਬੋਲਦੇ ਨਹੀਂ 3 2 9 ਅੰਦਰ ਵੜਦੇ ਕਹਿੰਦਾ ਅਸਲਾਮ ਵਾਲੇਕੁਮ ਇਹ ਹਿਸਾਬ ਨਾਲ ਕੋਈ ਲੇਡੀ ਅੰਦਰ ਬੈਠੀ ਹੈ ਅੱਛਾ ਮਸ਼ੀਨ ਤੋਂ ਦੇਖ ਰਿਹਾ ਤੇ ਮਸ਼ੀਨ ਨੂੰ ਦਿਲ ਕਰੇ ਹੱਥ ਬਾਹਰ ਆਣਾ ਲੱਗਾ ਵਾਲੇਕਮ ਯਾਰ ਤੂੰ ਕਿਹੜੀਆਂ ਗੱਲਾਂ ਕਰਾਂ ਉਹ ਤੋਂ ਨਾਈ ਏਟੀਐਮ ਦੇ ਵਿੱਚ ਔਰਤ ਬੋਲਣ ਦੀ 3 2 1 ਤੂੰ ਖੋਲ ਕੇ ਕਹਿੰਦਾ ਬਾਜੀ ਪਰਦਾ ਕਰਨਾ ਮੈਂ ਪੈਸੇ ਓਏ ਅੱਛਾ ਲੈ ਮੇਰਾ ਯਾਨੀ ਕਿ ਨਿਕਨੇਮ ਹੁਣ ਤੁਹਾਨੂੰ ਮੈਂ ਦੱਸਾਂ ਮੇਰਾ ਜਿਹੜਾ ਕਿਤਾਬੀ ਨਾਮ ਹੈ ਫੈਜ਼ ਰਸੂਲ ਮਿਰਜ਼ਾ ਮੁਹੰਮਦ ਫੈਜ਼ ਰਸੂਲ ਬੇਗ ਠੀਕ ਹੈ ਇਹ ਮੇਰਾ ਨਾਮ ਹੈ ਉਸ ਤੋਂ ਬਾਅਦ ਫੈਸਲ ਰਾਮੇ ਮੇਰਾ ਤਖੱਲੁਸ ਬਣ ਗਿਆ ਤਖੱਲਸ ਆਰਟਿਸਟ ਨਾਮ ਜਿਹੜਾ ਮੇਰਾ ਉਹ ਫੈਸਲ ਰਾਮੇ ਯੈਸ ਘਰ ਦੇ ਵਿੱਚ ਮੇਰਾ ਜਿਹੜਾ ਲਾਡਲਾ ਨਾਮ ਹੈ ਉਹ ਛਿੰਦਾ ਗੁੱਡੂ ਸ਼ਿੰਦਾ ਛਿੰਦਾ ਕਹਿੰਦੇ ਨੇ ਮੈਨੂੰ ਹਾਂਜੀ ਮੇਰੇ ਛਿੰਦੂ ਬਾਈ ਸੰਡਾ ਕਹਿਣਾ ਚਾਹੀਦਾ ਵੈਸੇ ਚਲੋ ਹਾਂਜੀ। ਕੋਈ ਨਹੀਂ ਠੀਕ ਹੈ ਨਾ ਮੇਰਾ ਪੁੱਠਾ ਨਾਮ ਮੇਰਾ ਜਿਹੜਾ ਨਿਕਨੇਮ ਨਾ ਘਰ ਦੇ ਵਿੱਚ ਉਹ ਹੈਗਾ ਵਾ ਭੌਂਕਾ ਨਹੀਂ ਭੌਂਕਾ ਵੀ ਕਹਿੰਦੇ ਸਾਰੇ। ਸਮੋਸਾ ਨਹੀਂ ਬੇਟਾ ਭੌਂਕਾ ਨਹੀਂ ਕਹਿੰਦੇ ਸਾਦ ਹੁਸੈਨ ਖੁਦਾਰ ਹੈ ਨਹੀਂ ਉਹ ਤਾਂ ਤੇਰਾ ਸਿੱਧਾ ਨਾਮ ਹੈ ਨਾ ਸਾਜਿਦ ਉਹ ਤਾਂ ਜ਼ਹਿਰ ਮੰਗਾ ਤੂੰ ਸਾਦ ਹੁਸੈਨ ਖੁਦਾਰ ਆਈਡੀ ਕਾਰਡ ਤੇ ਵੀ ਉਹਦਾ ਫੀਲਡ ਦਾ ਨਾਮ ਸਾਜਿਦ ਖੁਦਾਰ ਕਿਉਂ ਸਾਜਿਦ ਖੁਸ਼ਦਾਰ ਕੇ ਖੁਦਾਰ ਖੁਦਾਰ ਸਾਰੀ ਜ਼ਿੰਦਗੀ ਆਉਂ ਕੀਤਾ ਆਪਾਂ ਕਦੀ ਐ ਨਹੀਂ ਕੀਤਾ ਓ ਹੋ ਆਉਂ ਕੀਤਾ ਸ਼ਰਾਦ ਸਾਹਿਬ ਹਾਂਜੀ ਹੁਣ 10-15 ਮਿੰਟ ਨਾ ਗਿਆ ਸ਼ਰਾਦ ਸਾਹਿਬ ਨਾਲ ਕੋਈ ਡਿਸਕਸ ਅੱਛਾ ਸ਼ਰਾਜ ਸਾਹਿਬ ਨੇ ਡਿਸਕਸ ਐਸ ਤੋਂ ਇਹਨਾਂ ਨੂੰ ਬਿਠਾਇਆ ਹਾਂਜੀ ਕਿ ਸ਼ਰਾਜ ਸਾਹਿਬ ਨਾ ਐਂਕਰ ਬਾਸ਼ਾ ਇਹ ਜ਼ਿਆਦਤੀਆਂ ਕਰਦਾ ਸਾਡੇ ਨਾਲ ਹਾਂ ਬਹੁਤ ਜ਼ਿਆਦਾ ਠੀਕ ਹੈ ਨਾ ਮੈਂ ਇੱਕ ਤੇ ਚਿੱਟੇ ਰੰਗ ਦਾ ਫਾਇਦਾ ਨਹੀਂ ਚੁੱਕੀ ਦਾ ਕਾਕਾ ਹਾਂ ਕਹ ਦਈਏ ਯਾਰ ਇੱਕ ਦਿਨ ਨੇ ਨਾ ਜੁਗਤਾਂ ਜਿਹੜੀਆਂ ਨੇ ਨਾ ਦੇਖ ਸਾਰਿਆਂ ਦਾ ਹੱਕ ਵਾ ਹਾਂ ਬਿਲਕੁਲ ਐਸਾ ਹੀ ਹੈ 1 ਘੰਟਾ ਆਪਣੇ ਆਪ ਨੂੰ ਦਵੋ ਕੀ ਬਾਤ ਹੈ ਯਾਰ ਕੀ ਸਭ ਬਾਤ ਤੋਂ ਪਹਿਲੇ ਕੁਝ ਕਰੋ ਨਾ ਕਰੋ ਗ੍ਰਿਫਤ ਮਜ਼ਬੂਤ ਕਰੋ ਆਪਣੀ ਬਿਲਕੁਲ ਸਹੀ ਬਾਤ ਹੈ 1 ਘੰਟਾ ਆਪਣੀ ਜ਼ਾਤ ਨੂੰ ਦੇਣਾ ਤੁਸੀਂ ਬਿਲਕੁਲ ਜ਼ਰੂਰ ਦੇਣਾ। ਬਿਲਕੁਲ ਮਿਸਾਲ ਦੇ ਤੌਰ ਤੇ 1 ਘੰਟਾ ਮੈਂ ਇੱਥੇ ਨਹੀਂ ਕਿ ਕਰਦਾ ਮੇਰੇ ਮੂੰਹ ਦੇ ਵਿੱਚੋਂ ਕੋਈ ਵੀ ਗੱਲ ਨਿਕਲ ਸਕਦੀ ਯੈਸ ਠੀਕ ਹੈ ਨਾ ਇਹ ਨਹੀਂ ਮਨ ਜੋ ਤੁਹਾਡੇ ਦਿਲ 'ਚ ਯਾਰ ਕੱਢ ਕੇ ਉਹ ਮਾਰੋ ਕੱਢ ਕੇ ਉਹ ਮਾਰੋ ਬਿਲਕੁਲ ਠੀਕ ਹੈ ਨਾ ਮੈਨੂੰ ਗਾਣਿਆਂ ਦਾ ਸ਼ੌਕ ਹੋਇਆ ਵਾ ਇਹ ਹੁਣ ਮੈਂ ਹੁਣ ਤੁਹਾਨੂੰ ਦੱਸ ਰਿਹਾ ਵਾਂ ਅਸੀਂ ਇੱਥੇ ਜੋ ਵੀ ਡਿਸਕਸ ਕਰਨ ਡਈਏ ਨਾ ਇਹ ਉਹ ਭਾਈਜਾਨ ਸਿਸਟਮ ਸੈਂਟੀਫਲਾਈਡ ਕਰਨ ਡਿਆ ਕਿਹੜਾ ਉਹ ਸ਼ੋਅ ਜਿਹੜਾ ਹੈ ਇਹ ਅਪਲੋਡ ਹੋਣ ਡਿਆ ਪ੍ਰਾਈਵੇਟ 'ਚ ਪਿਆ
ਉਹ ਮੈਂ ਦੇਖਿਆ ਤੇ ਮੈਂ ਕਿਹਾ ਯਾਰ ਆ ਵੀ ਗੱਲ ਕੱਟ ਦੇ ਤੇ ਆ ਵੀ ਕੱਟ ਦੇ, ਇਹਨੇ ਕੱਟਤੀਆਂ। ਇਹ ਵੇਖ ਹੁਣ ਫਿਰ ਨਹੀਂ ਹੁਣ ਇੱਕ ਗੱਲ ਹੋਈ ਆ ਏਦਾਂ ਹੀ ਹੋਣਾ ਸੀ, ਪਰ ਹੋਰ ਬੱਚਾ ਕੀ ਕਰਦਾ? ਮੈਂ ਗੱਲ ਜ਼ਿਆਦਤੀ ਹੈ ਯਾਰ, ਇਸ ਤਰ੍ਹਾਂ ਨਹੀਂ ਯਾਰ ਸ਼ਰਾਰਤ ਇਹਨੇ ਲਾਫਟਰ ਜਿਹੜਾ ਮੇਰਾ ਲਾਇਆ ਨਾ, ਲਾਫਟਰ ਅੱਗੇ ਸੀ ਤੇ ਗੱਲ ਮੇਰੀ ਪਿੱਛੇ ਸੀ। ਉਹ ਤਾਂ ਆਇਆ ਹੋ ਗਈ ਮੈਂ ਗੱਲ ਦੱਸਾਂ, ਫੈਸਲ ਹਮੇਸ਼ਾ ਫੈਸਲ ਜਿਹੜੀਆਂ ਅੱਛੀਆਂ ਗੱਲਾਂ ਹੋਣ ਉਹ ਕੱਟਣੀਆਂ ਵਾ, ਮਾੜੀਆਂ ਗੱਲਾਂ ਲਾ ਲੈਣੀਆਂ ਤੇਰੀਆਂ ਬੜਾ ਜ਼ਰੂਰੀ ਹੈ ਯਾਰ। ਪਤਾ ਕੀ ਗੱਲ ਹੈ, ਇਹ ਤੇ ਤੈਨਾਂ ਕਰ ਰਹੇ ਹੋਰ ਗੱਲਾਂ। ਮੈਂ ਤੈਨੂੰ ਸੀਰੀਅਸ ਕਹਾਂਗਾ, ਮੇਰੀ ਸੁਣ ਗੱਲ। ਮੈਂ ਸ਼ੋਅ ਦੇ ਵਿੱਚ ਬੋਲਾਂ ਜਾਂ ਨਾ ਬੋਲਾਂ, ਉਸ ਟੀ ਟਾਈਮ ਦਾ, ਉਸ ਮੁਸ਼ਾਇਰੇ ਦਾ ਤੂੰ ਥੰਬਨੇਲ ਜਿਹੜਾ ਬਣਾਉਣਾ ਨਾ, ਰੁਪਈਆ ਤੈਨੂੰ 2000 ਫ੍ਰੀ ਥੰਬਨੇਲ ਦਾ ਦੇਣਾ ਵਾ। ਤੂੰ ਲਿਖਣਾ ਮਿੱਠੇ ਪੁਰੀਏ ਨੇ ਆਗ ਲਗਾ ਦੀ, ਐਦਾਂ ਹੀ मिठे पुरिये ने सबको लताड़ दिया, अरे मिठे पुरिये ने शो को उठा दिया। ओहो। ਇਹ ਵੱਡੀਆਂ ਲਾਈਨਾਂ ਲਿਖਣੀਆਂ, ਫਿਰ ਲੈਂਦਾ ਤੈਨੂੰ 2000 ਰੁਪਏ ਦਿਆ ਕਰਾਂਗਾ। ਲੇਕਿਨ ਥੰਬਨੇਲ ਦੇ ਵਿੱਚ ਹੁਣ ਮੇਰੀ ਗੱਲ ਸੁਣ ਲੈਣਾ, ਥੰਬਨੇਲ ਦੇ ਵਿੱਚ ਯਾਰ ਜ਼ਿਆਦਤੀ ਨਾ ਕਰਿਆ ਕਰ। ਦੇਖ ਮੈਂ ਨਾ ਗੱਲ ਮੈਂ ਸ਼ੱਕਾ ਚੀਮਾ ਵਾ। ਤੂੰ ਕੀਤੀ ਆ ਉਧਰ ਐਡਾ ਅੱਛਾ ਗਾਇਆ ਮੈਂ, ਤੂੰ ਉੱਥੇ ਘੱਟ ਤੋਂ ਘੱਟ ਇਹ ਲਿਖਣਾ ਸੀਗਾ ਕਿ ਯਾਰ ਇਹ ਰਹਿਮਾਨ ਸੇ ਵੀ ਅੱਛਾ ਕਾਸ਼ਿਫ ਹਸਨੀ ਨੇ ਗਾ ਦੀ। ਓਏ ਮੇਰੇ ਮੋਨ ਯਾਰ ਜ਼ਰੂਰੀ ਹੈ ਨਾ, ਦੇਖੋ ਤਾਂ ਅੱਛਾ ਗਾਇਆ ਯਾਰ, ਇਸ ਟਾਈਪ ਦੀ ਗੱਲ ਕਰਨੀ ਮਤਲਬ ਲਿਖਣੀ ਹੈ। ਏਦਾਂ ਦੇ ਜਵਾਨੀ ਦੇ ਵਿੱਚ ਨਾ ਕਿਸੇ ਸਿੰਗਰ ਨੂੰ ਕੁਝ ਨਹੀਂ ਸਮਝਦੇ, ਮੁੜ ਕੇ ਬੁਢਾਪੇ ਦੇ ਵਿੱਚ ਨਾ ਇੱਕ ਬੰਦ ਦਰਬਾਰ ਦੇ ਬਾਹਰ ਵਾਜਾ ਲੈ ਕੇ ਬੈਠੇ ਹੁੰਦੇ। ਕੀ ਕਰ ਭੇਦ ਬਦਲ ਕੇ ਉੱਥੇ ਐਵੇਂ ਗਾਲਾਂ ਕਹਿੰਦੇ, ਤੋਤੇ ਨੇ ਉੱਡ ਜਾਣਾ ਰਹਿਣ ਰੱਬ ਦਾ ਨਾਮ, ਤੋਤੇ ਨੇ ਜਾਣਾ। ਅੱਛਾ ਨਹੀਂ ਪਤਾ ਗੱਲ ਕੀ ਮੈਂ ਪਿਛਲੇ ਇਸ ਦਿਨਾਂ ਤਰ੍ਹਾਂ ਚ ਕੁਝ ਨਹੀਂ ਕਰਦਾ, ਤੁਹਾਡੀ ਗਲਤ ਫਹਿਮੀ ਸ਼ਰਾਬ ਗੱਲ ਸੁਣ, ਪਿਛਲੇ ਤੇਰੇ ਕੋਲ ਕਰਾਇਆ ਜਾ ਰਿਹਾ ਹੈ। ਪਿਛਲੇ ਦਿਨਾਂ ਚ ਸ਼ੋਅ ਕੀਤਾ ਜੋ ਮਾਫੀ ਦੇ ਨਾਲ, ਮੈਂ ਕਦੇ ਨਹੀਂ ਲੜਿਆ। ਸਹੀ ਗੱਲ ਮੇਰਾ ਰਿਕਾਰਡ ਆ, ਮੈਂ ਥੀਏਟਰ ਕੀਤਾ, ਮੈਂ ਥੀਏਟਰ 'ਚ ਵੀ ਨਹੀਂ ਤਸਵੀਰ ਤੋਂ ਲੜਿਆ। ਅੱਛਾ ਮੈਂ ਜਿੱਥੇ ਵੀ ਗਿਆ ਮੈਂ ਅਲਹਮਦੁਲਿਲਾ, ਜਿੱਥੇ ਵੀ ਉਹਨਾਂ ਨੇ ਤਸਵੀਰ ਲਈ ਮੈਂ ਜ਼ਿੰਦਗੀ 'ਚ ਨਹੀਂ ਲੜਿਆ। ਨਹੀਂ ਲੱਗਾ ਹੁਣ ਮਾਫੀ ਦੇ ਨਾਲ ਲੜਨਾ ਵਾ। ਉਹ ਹੁਣ ਚਵਲ ਜੇ ਬੰਦੇ ਤੋਂ ਵੀ ਠੀਕ ਹੈ। ਮੇਰੀ ਗੱਲ ਦਾ ਗੁੱਸਾ ਨਾ ਕਰਨਾ ਯਾਰ ਤੁਸੀਂ, ਮੈਂ ਇੱਕ ਗੱਲ ਮਿਸਾਲ ਦੇ ਰਿਹਾ ਭਾਈ ਨੇ ਮੈਂ ਮਿਸਾਲ, ਮੈਨੂੰ ਤਾਂ ਕਹਿ ਲਿਆ, ਉਹਨੂੰ ਕਦੋਂ ਕਹਿਣ ਦੇ? ਉਹ ਸੱਚ, ਉਹਨੂੰ ਤਾਂ ਕਹਿਣ ਲਿਆ, ਮੈਨੂੰ ਕਦੋਂ ਕਹਿਣ ਦੇ? ਮੇਰੀ ਗੱਲ ਸੁਣ, ਮੈਂ ਮਿਸਾਲ ਦੇ ਰਿਹਾ। ਯਾਰ ਉਹ ਤਾਂ ਚਲੋ ਚੱਲ ਇਧਰ ਐਦਾਂ ਵੇਖੋ ਨਾ, ਯਕਦਮ ਚਵਲ ਲੱਗਦਾ ਵੀ। ਲੱਗਦਾ ਵਾ, ਦੂਰੋਂ ਵੀ ਲੱਗਦਾ। ਗੱਲ ਆ ਵਾ ਹੁਣ ਦੇਖ ਸਾਰੇ, ਮੈਂ ਹੁਣ ਇੱਕ ਕੁਛ ਗੱਲਾਂ ਨਾ ਬੜੀਆਂ ਕੜਵੀਆਂ ਹੁੰਦੀਆਂ। ਮੈਂ ਹੁਣ ਤੈਨੂੰ ਕਾਲੂ ਭਾਈ ਦੱਸਾਂ ਇੱਕ ਗੱਲ ਮਾਫੀ ਦੇ ਨਾਲ, ਸਭ ਤੋਂ ਪਹਿਲੇ ਨੰਬਰ ਤੇ ਆਪਣੀ ਗ੍ਰਿਫਤ ਮਜ਼ਬੂਤ ਰੱਖੋ। ਚੱਲ ਯਾਰ, ਮੈਂ ਤੁਹਾਨੂੰ ਕਹਿਣ ਰਿਹਾ, ਮੈਂ ਨਾ ਡਰਾਮਿਆਂ 'ਚ ਕੰਮ ਕਰ ਰਿਹਾ ਵਾਂ ਤੇ ਕੁਛ ਜੂਨੀਅਰ ਅਹਿਬਾਬ, ਅਸੀਂ ਦੋ ਨੌਕਰ ਸੀ। ਨੌਕਰ ਜਿਹੜਾ ਸਟੇਜ ਤੇ ਹੁੰਦਾ ਨਾ, ਉਹ ਮੇਨ ਹੀ ਹੁੰਦਾ। ਹਾਂ ਇੱਕ ਮੈਂ ਨੌਕਰ ਸੀ, ਇੱਕ ਮੇਰੇ ਨਾਲ ਇੱਕ ਦੋਸਤ ਸੀਗਾ ਨੌਕਰ, ਮੈਂ ਉਹਦਾ ਨਾਂ ਨਹੀਂ ਲੈਣਾ। ਪਹਿਲੇ ਉਹ ਜਾਂਦਾ ਸੀਗਾ, ਉਹਨੂੰ ਮੁੰਡੇ ਮੀਟ ਕਰਨ ਆਉਂਦੇ ਸੀਗੇ, ਸਬਜ਼ੀ ਦੇ ਪੈਸੇ ਲੈਣ ਕੋ ਕਿਤੇ, ਉਹ ਜਿਹੜੇ ਐਂਟਰੀਆਂ ਵਾਲੇ ਵਿਚਾਰੇ ਆਂਦੇ, ਅਸੀਂ ਵੀ ਇਹ ਕਰਦੇ ਰਹੇ ਆ। ਤੇ ਉਹਨਾਂ ਨੇ ਮੈਨੂੰ ਕਿਹਾ, ਭਾਈ ਫੈਸਲ ਆ ਮੁੰਡਾ ਸਾਨੂੰ ਸਹੀ ਨਹੀਂ ਖਿਲਾਉਂਦਾ ਪਿਆ ਤੇ ਯਾਰ ਇਹ ਉਹ, ਅਸੀਂ ਵੇਖ ਲਓ ਇੱਕ ਐਂਟਰੀ ਕਰਨੀ ਹੁੰਦੀ ਸਾਰੀ, ਯਾਨੀ ਕਿ ਮੈਂ ਨਾ ਉਹਨੂੰ ਕਿਹਾ, ਡਾਇਰੈਕਟਰ ਨੂੰ ਕਿਹਾ, ਮੈਂ ਕਿਹਾ ਭੈਣ ਮੈਂ ਪਹਿਲੇ ਜਾਇਆ ਕਰਾਂਗਾ, ਮੁੰਡਿਆਂ ਨੂੰ ਮੈਂ ਮੀਟ ਕਰਨਾ। ਉਹਨੇ ਮੈਨੂੰ ਕਿਹਾ, ਫੈਸਲ ਸਾਹਿਬ ਕੀ ਕਰਦੇ ਪਏ ਹੋ, ਪਹਿਲੇ ਨੂੰ ਜਾਣਦੇ ਉਨੀ ਦੇਰ ਪਬਲਿਕ ਬੈਠ ਬੂਟ ਕੇ ਤੂੰ ਮਾਰਜਨ ਚ ਆ ਗਾਣੇ ਤੋਂ ਬਾਅਦ। ਮੈਂ ਕਿਹਾ ਨਹੀਂ ਭਾਈ, ਗਾਣੇ ਤੋਂ ਬਾਅਦ ਉਹ ਆ ਜਾਵੇ, ਮੈਂ ਮੁੰਡੇ ਰਾਜ਼ੀ ਕਰਨੇ ਨੇ। ਮੁੰਡੇ ਯਾਨੀ ਕਿ ਆਹੋ ਮੁੰਡੇ ਖੁਸ਼ ਹੋ ਜਾਣੇ ਯਾਰ, ਆਪਣੀਆਂ ਦੋ ਤਿੰਨ ਤਿੰਨ ਗੱਲਾਂ ਕਰ ਲੈਣ। ਸਹੀ ਅੱਛੀ ਗੱਲ ਹੈ। ਉਹਨੇ ਕਿਹਾ ਫੈਸਲ ਸਾਹਿਬ ਜਿਸ ਤਰ੍ਹਾਂ ਤੁਹਾਡੀ ਵਿਸ਼। ਮੈਨੂੰ ਉਹ ਮੇਰਾ ਯਾਰ ਜਿਹੜਾ ਨੌਕਰ ਮੇਰੇ ਨਾਲ ਬਣਿਆ ਸੀ, ਉਹਨੇ ਮੈਨੂੰ ਇੱਕ ਗੱਲ ਕਹੀ। ਉਹਨੇ ਕਿਹਾ, ਕਹਿੰਦਾ ਫੈਸਲ ਸਾਹਿਬ ਤੁਸੀਂ ਜ਼ਿਆਦਤੀ ਕਰ ਰਹੇ ਹੋ। ਮੈਂ ਕਿਹਾ ਕਿਉਂ? ਮੈਂ ਕਿਹਾ ਤੂੰ ਜ਼ਿਆਦਤੀ ਕਰ ਰਿਹਾ। ਕਹਿੰਦਾ ਜਿਹਦਾ ਵਕਤ ਆ ਨਾ, ਜੋ ਵੀ ਆ ਜਿਸ ਤਰ੍ਹਾਂ ਵੀ ਆ, ਲੇਕਿਨ ਕਹਿੰਦਾ ਮੁੰਡੇ ਜਿਹੜੇ ਨੇ ਨਾ ਠੀਕ ਨਹੀਂ ਹੈਗੇ। ਬੁਖਾਰ ਹੋਇਆ ਸੀ ਉਹ ਮੁੰਡੇ ਯਾਨੀ ਕਿ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਤੈਨੂੰ ਕਾਹਦਾ ਮਸਲਾ ਵਾ, ਅਸੀਂ ਕਿਸੇ ਦਾ ਰਾਹ ਡੱਕ ਸਕਦੇ ਆ ਜਾਂ ਕਿਸੇ ਨੂੰ ਸਹੀ ਗੱਲ ਕਰ ਤੁਸੀਂ ਵੀ ਸਕਦੇ। ਡੱਕ ਸਕਦੇ। ਤੇ ਉਹ ਕਰੈਕਟਰ ਕਹਿੰਦਾ ਅੱਛਾ ਯਾਰ ਫੈਸਲ ਸਾਹਿਬ ਤੁਸੀਂ ਕਰੋ। ਮੈਂ ਉਹਨਾਂ ਨਾਲ ਗੱਲ ਕੰਮ ਕੀਤਾ, ਉਹਨਾਂ ਦੀਆਂ ਮਾਸ਼ਾਅੱਲਾ ਐਂਟਰੀਆਂ ਬੰਬੜ ਦੂਸ ਬਹੁਤ ਅੱਛੀਆਂ, ਉਹਨਾਂ ਨੂੰ ਕਲੈਪਾਂ ਹੋਣ ਡੇ। ਬਹੁਤ ਅੱਛੀ ਗੱਲ, ਕੀ ਬਾਤ ਹੈ, ਬਹੁਤ ਅੱਛੀ ਗੱਲ ਹੈ ਭਾਈ ਫਤਲ। ਅਗਲੇ ਡਰਾਮੇ 'ਚ ਭਾਈ ਸਾਡੇ ਨਾਲ ਸਿੱਧੇ ਹੋ ਗਏ ਕੌਣ? ਉਹ ਜੂਨੀਅਰ। ਉਹ ਮੁੰਡੇ। ਅੱਛਾ ਜੀ, ਕੀ ਕਹਿੰਦੇ? ਉਹ ਕਹਿੰਦੇ ਯਾਰ ਮੈਚ ਪਾਓ, ਸਾਨੂੰ ਮੌਕਾ ਨਹੀਂ ਮਿਲ ਰਿਹਾ, ਇੰਜ ਨਹੀਂ ਇਹ ਉਹ ਜਿਹੜਾ ਨੌਕਰ ਮੇਰੇ ਨਾਲ ਬਣਿਆ ਸੀ ਮੁੰਡਾ, ਉਹ ਕਹਿੰਦਾ ਹਾਂਜੀ ਫੈਸਲ ਸਾਹਿਬ ਦੱਸੋ। ਹੁਣ ਆਹ ਕਰੈਕਟਰ ਆ, ਤਸਵੀਰਾਂ ਤੂੰ ਸਾਡੇ ਬਰਾਬਰ ਲਾ ਲੈ, ਠੀਕ ਹੈ ਨਾ? ਦੇਖ ਕਾਸ਼ਿਫ ਹਸਨੀ ਇਜ਼ ਟੈਲੈਂਟਡ ਪਰਸਨ, ਲੇਕਿਨ ਮਾਫੀ ਦੇ ਨਾਲ ਨਾਜ਼ਰੀਨ ਨੂੰ ਵੀ ਮੈਂ ਕਹਾਂਗਾ, ਸਾਰਿਆਂ ਨੂੰ ਕਹਾਂਗਾ, ਕਾਲੂ ਭਾਈ ਨੂੰ ਵੀ ਕਹਾਂਗਾ, ਫਨ ਨਾ ਵੇਖੋ ਯਾਰ ਕਿਸੇ ਦਾ, ਸਹੀ ਗੱਲ ਹੈ। ਇਨਸਾਨ ਵੇਖੋ ਕਿਦਾਂ ਦਾ। ਅਨਸਾਰ ਨੂੰ ਭਾਜੀ ਮੇਰੀ ਸੁਣੋ ਗੱਲ, ਅਬਦੁਲ ਸਤਾਰ ਰੀਤੀ ਸਾਹਿਬ ਤੋਂ ਬਾਅਦ ਤੁਹਾਡਾ ਨਾਮ ਮੁੰਡਿਆ। ਅਨਸਾਰ ਨੂੰ ਕੋਈ ਨੋਬਲ ਨਾਮ ਮਿਲਿਆ। ਮੈਂ ਕਹਿੰਦਾ ਅਸੀਂ ਸੈਟਲ ਨਹੀਂ, ਓਏ ਮਸਾਲਾ ਯਾਰ ਤੁਸੀਂ ਮਸਾਲਾ ਖਾਨਦਾਨ ਕਿੱਦਾਂ ਸਾਨੂੰ ਕਿਹਾ? 100 ਬੱਚੇ ਦੀ ਸ਼ਾਦੀ ਪਾਗਲਾ ਜੀ ਆ। ਮੇਰਾ ਉਸਤਾਦ ਕਿੱਡਾ ਲੱਕੀ ਹੈ ਕਿ ਮੈਂ ਸ਼ਾਗਿਰਦਾਂ ਉਸਤਾਦ ਆਪਣੇ ਦਾ। ਉਹ ਬਾਤ ਕਰ। ਮੇਰੀ ਅੰਮੀ ਕਹਿੰਦੇ ਆ, ਅੱਛਾ ਮੇਰੀ ਉਹ ਅੰਮੀ ਭਾਜੀ ਕਹਿੰਦੇ, ਕਿਤੇ ਮੇਰੀ ਬੇਗਮ ਕਹਿੰਦੀ
ਉਹ ਮਾਵਾ ਕਹਿੰਦੀਆਂ ਹੁੰਦੀਆਂ, ਮਾਵਾ ਹੁਣ ਇਹ ਮਾਂ ਵੀ ਤੈਨੂੰ ਪਿਛੜੀ ਸਾਡੀ ਵਾਲਦਾ ਨੇ ਤਾਂ ਚਾਦਰ ਕਾ ਕਹਿੰਦੀ ਨਹੀਂ ਮਾਂ ਯਾਰ, ਬਹੁਤ ਕੁਝ ਕਹਿੰਦੀ। ਮੇਰੀ ਬੇਗਮ ਕਹਿੰਦੀ ਕਿ ਤੁਹਾਡੇ ਉਸਤਾਦ ਜੀ ਇੰਨੇ ਖੁਸ਼ ਨਸੀਬ ਨੇ ਕਿ ਜਿਨ੍ਹਾਂ ਤੇ ਤੁਸੀਂ ਗੋਣੀ ਗਾਉਂਦੇ ਰਹਿੰਦੇ ਹੋ। ਭਰਜਾਈ ਦਾ ਡਿਪਰੈਸ਼ਨ ਦਾ ਇਲਾਜ ਨਾ ਕਰਾਇਓ, ਗੱਲਾਂ ਮੰਨੀ ਜਾਇਓ। ਹਾਂ। ਠੀਕ ਹੈ, ਮੇਰੀ ਅੰਮੀ ਕਹਿੰਦੇ ਨੇ, ਠੀਕ ਹੈ ਨਾ, ਤੇਰੀ ਅੰਮੀ ਨੇ ਕਿਹਾ, ਮੇਰੀ ਅਮੀ ਨੇ ਕਦੇ ਕੁਝ ਨਹੀਂ ਕਿਹਾ, ਹੈ ਐਵੇਂ ਝੂਠੀ ਲੋਕਾਂ ਦੀਆਂ। ਮੈਨੂੰ ਉਹਨਾਂ ਨੇ ਕਿਹਾ, ਕਹਿੰਦੀ ਇਹ ਭੌਂਕੇ ਜਿਹੇ ਨੇ ਵੀ ਸਮਝਿਆ। ਨਹੀਂ ਬੇਟੇ ਯਾਰ ਤੇਰਾ ਨਿਕਨੇਮ ਕੀ ਹੈ ਬੇਟੇ, ਦੱਸ। ਮੇਰਾ ਨਾਮ ਮੇਰਾ ਗੁੱਡ ਨੇਮ ਹੈਗਾ ਸਾਜਿਦ ਹੁਸੈਨ ਖੁੱਦਾਰ। ਅੱਛਾ ਹਾਂਜੀ, ਐਂਡ ਤੇ ਕਹਿੰਦੇ ਲੰਗਰ ਪਾੜ। ਨਿਕਨੇਮ ਕੀ ਹੈ? ਨਿਕਨੇਮ ਮਿਠਾਈ ਗਿਆ ਉਹ ਸਾਜਿਦ। ਯਾਰ ਪੁੱਠਾ ਨਾਮ ਜਿਹੜਾ ਵੈਸੇ ਮੇਰੀ ਨਾਨੀ ਜਿਹੜੇ ਨਾ ਮੈਨੂੰ ਪਿਆਰ ਨਾਲ ਹਨੀ ਕਹਿੰਦੇ ਸੀਗੇ। ਉਹ ਹਨੀ ਭਲਾ ਕਿਉਂ ਨਾ ਪਿਆ ਵਾ, ਇਹ ਜਦੋਂ ਪੈਸੇ ਮੰਗੇ ਜਾਂਦੇ ਉਹ ਕਹਿੰਦੀ ਹੈ ਨਹੀਂ। ਉਸ ਤੋਂ ਬਾਅਦ ਮੇਰਾ ਨਾਮ ਹਨੀ ਪੈ ਗਿਆ। ਅੱਛਾ, ਇਦਾਂ ਦੇ ਬੱਚੇ ਨੂੰ ਪਤਾ ਨਾ ਕੰਮ ਤੋਂ ਜਾਵਾਂਗੇ ਬੱਚਿਆਂ 10 ਰੁਪਏ ਮੰਗਣੇ, ਉਹ ਪਿਛਲੇ ਦੀ ਕਾਤੋਂ ਟੱਪ ਕਰ ਜਾਂਦੇ ਹੁੰਦੇ ਯਾਰ। ਮੈਂ ਗੂਏ ਤੇ ਪੜਦਾ ਤੇ ਬੱਚੇ ਪੌੜੀਆਂ 'ਚ ਖਲੋਤੇ ਹੁੰਦੇ, ਆਪਾਂ ਜੀ ਆ ਗਏ ਆ ਭਾਈ। ਉਹਨੂੰ ਪਤਾ ਤੇਰਾ ਨਾਮ ਹਨੀ ਆ ਤੇ ਪੁੱਠਾ ਨਾਮ ਤੇਰਾ ਸਾਜਿਦ ਆ। ਮੇਰਾ ਗੁੱਡ ਨੇਮ ਜਿਹੜਾ ਨਾ ਸਾਜਿਦ ਹੁਸੈਨ ਖੁੱਦਾਰ ਆ। ਤੇਰਾ ਮੈਨੂੰ ਘਰ ਫੀਲਡ ਘਰ ਵੀ ਨਹੀਂ, ਉਹ ਨਾਨੀ ਘਰ। ਸਾਰੇ ਹਨੀ ਕਹਿੰਦੇ ਸੀਗੇ। ਇੰਡੀਆ 'ਚ ਗਨੀ ਬਾਈ ਹੈ, ਇੱਧਰ ਹਨੀ ਬਾਈ ਹੈ। ਜ਼ੈਗਮ ਤੇ ਜਿਹੜਾ ਫੀਲਡ 'ਚ ਮਿੱਠਾਪੁਰੀਆ ਵਾ। ਹਾਂਜੀ, ਅੱਗੇ ਹਿਸਾਬ ਤੁਸੀਂ ਆਪ ਲਾਓ। ਮਾਫੀ। ਕਿੰਨੇ ਨਾਮ ਆ ਯਾਰ, ਦੱਸ। ਸਾਰੇ ਕਰਾ ਤੇ ਮਹੱਲੇਦਾਰ ਕੀ ਕਹਿੰਦੇ ਆ? ਫੂਲ। ਨਹੀਂ, ਮਿੱਠੇਪੁਰੀਏ ਦੀ ਖਸੂਸੀਅਤ ਆ ਸਹੀ ਗੱਲ। ਕਿ ਮਿੱਠਾਪੁਰੀਆ, ਮੈਂ ਸੱਚੀ ਮੁੱਚੀ ਯਾਰ, ਮੈਂ ਜਿੱਦਾਂ ਮਰਜ਼ੀ ਕਹਿੰਦਾ ਰਿਹਾ, ਮੇਰਾ ਛੋਟਾ ਭਰਾ ਹੈ, ਮੇਰਾ ਅੱਲਾ ਜਾਣਦਾ, ਮੈਂ ਇੱਥੇ ਬੈਠਾ ਵਾਂ। ਮਿੱਠੇਪੁਰੀਏ ਵਰਗਾ ਫਨਕਾਰ ਪਾਕਿਸਤਾਨ 'ਚ ਨਹੀਂ ਹੈ। ਸਹੀ ਗੱਲ। ਬਿਲਕੁਲ ਬਿਲਕੁਲ। ਇਨਸਾਨ ਜਿੰਸੇ ਵੀ ਬੈਠਾ, ਹਾਂਜੀ। ਜਿੱਥੇ ਵੀ ਬੈਠਾ ਉਹਦਾ ਸਹੀ ਹਾਏ ਗੱਲ। ਹਾਏ। ਏਦਾਂ ਹੀ। ਇੰਜ ਨਹੀਂ ਕਰੀਦਾ ਜ਼ਿੰਦਗੀ ਜੀ ਯਾਰ ਕਦੇ। ਲੌਜੀਕਲੀ ਗੱਲ ਇਹ ਆ। ਇੱਕ ਕਦੇ ਹੋ ਕਰੋ ਯਾਰ। ਹਾਏ, ਅੱਛਾ, ਗਲੀ 'ਚ ਬਰਾਤ ਆਵੇ ਨਾ, ਬਾਜਾ ਵੱਜਦਾ ਹੋਵੇ, ਏਦਾਂ ਦਾ ਫਜ਼ੂਲ ਜਿਹਾ ਕਰੈਕਟਰ ਹੋਵੇ, ਬੰਦ ਕਰੋ ਇਹ ਮੁੰਡਾ ਰਾਤ ਲਾ ਕੇ ਸੁੱਤਾ। ਦੇਖਿਆ ਨਾ ਇਸ ਪਾਪਾ ਮੁੰਡਾ ਬੰਦ ਕੰਮ ਜਾ ਹੋਇਆ। ਇਹਦੇ ਪੀਰ ਇਹਨੂੰ ਕਹਿੰਦੇ ਨਗ ਬਣਾ ਕੇ ਦਿੱਤੇ, ਉੱਡਾ ਪੱਥਰ ਬਣਾ ਕੇ ਦਿੱਤਾ ਉਹ ਤੋਂ ਆ ਪੀਰ ਉਹਦਾ। ਇਹ ਬਾਨ ਮਾਰ ਮੇਰੇ। ਲੇਕਿਨ ਨਹੀਂ ਯਾਰ, ਮਿੱਠਾ ਵੈਰੀ ਗੁੱਡ, क्योंकि जिथे बैठता है ना, ਭਾਵੇਂ ਤੁਸੀਂ ਵੱਡੇ ਲੋਕ ਹੋ। मान साहब ने शेर सुनाया ਸੀ कि इंसान को पानी की तरह होना चाहिए कि जिस रंग में पानी जाता है उसी तरह हो जाता है। ਬੰਦੇ ਨੂੰ ਵੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਮਿੱਠਾਪੁਰੀਆ ਅੱਲਾ ਮੇਰਾ ਜਾਣਦਾ, ਹਾਏ। ਇੱਥੇ ਕੰਮ ਕਰਦਾ ਹੈ ਨਾ ਸਾਡੇ ਐਸਜਾਸ ਡੈਨੀ ਸਾਹਿਬ ਦਾ, ਇਹਨੇ ਮੁਦੱਸਰ ਕੋ ਜਾਣਾ ਤੇ ਉਹਦੇ ਗੁਣ ਗਾਣੇ। ਸਹੀ ਗੱਲ। ਉਸ ਤੋਂ ਬਾਅਦ ਇਹਨੇ ਸਲਮਾਨ ਕੋਲ ਜਾਣਾ ਤੇ ਉਹਦੇ ਗੁਣ ਗਾਣੇ। ਯਾਰ ਇਹਨੂੰ ਕਹਿੰਦੇ ਆ ਜਿੱਥੇ ਦੀ ਬੂਤਲੀ ਉੱਥੇ ਆ ਕੇ ਖੁੱਲ ਗਈ। ਅੱਗੇ ਇੱਕ ਮਿੰਟ ਅੱਜ ਮੈਨੂੰ ਨਾ ਇਹਨੇ ਫੋਨ ਕੀਤਾ ਮਿੱਠੇ ਨੇ, ਤੇ ਪਹਿਲੇ ਉਹਨੂੰ ਮੈਨੂੰ ਕਹਿੰਦਾ ਜਾ ਸਲਮਾਨ ਨੂੰ ਬੁਲਾ ਲਾ, ਤੇ ਅੱਜ ਕਹਿ ਰਿਹਾ ਸਲਮਾਨ ਸਾਹਿਬ ਨੂੰ ਬੁਲਾ ਲਾ। ਹਾਏ। ਦੇਖੋ ਜੀ, ਬਾਜੀ ਹੋ ਗਈ ਨਾ। ਉਹ ਮੈਂ ਮਰ ਗਿਆ। ਜਦੋਂ ਤੁਸੀਂ ਕਿਸੇ ਨੂੰ ਭਰਾ ਕਹਿ ਦਿਓ, ਇੱਜ਼ਤ ਦਾ ਭਾਈਵਾਲ ਕਹਿ ਦਿਓ, ਹਾਏ, ਯਾਰ ਇਹ ਨਹੀਂ ਬੇਟੇ ਦੇਖੋ ਇੱਜ਼ਤ ਜੀ, ਦਾ ਭਾਈਵਾਨ ਨਹੀਂ। ਉਹ ਮੈਂ ਹੈਰਾਨ ਹੋ ਗਿਆ। ਅੱਲਾ ਜਾਣਦਾ, ਉਸਤਾਦ ਜੀ ਨੇ ਕਿਹਾ ਕਿ ਯਾਰ ਲਾਹੌਰ ਜਾਣਾ ਹੈਗਾ ਸ਼ੋ ਕਰਨ, ਅੱਛਾ ਤੇ ਕਹਿੰਦਾ ਯਾਰ ਮਾਲਕ ਨਹੀਂ ਮੰਨਣ ਦੇ। ਮੈਂ ਕਿਹਾ ਮਾਲਕ ਕਿਹੜਾ? ਕਹਿੰਦਾ ਮੁਦੱਸਰ। ਭਾਈ ਇੱਕ ਮਿੰਟ, ਸਾਰੇ ਬੰਦੇ ਕੈਜੂਅਲ ਬੈਠੇ ਆ, ਓਕੇ ਆ। ਇਹ ਕੀ ਗੈਟਅਪ ਕੀਤਾ ਵਾ? ਭਾਈਜਾਨ ਬੇਸਿਕਲੀ ਹੋਇਆ ਹੈ ਕਿ ਅੱਜ ਚੌਥਾ ਹੈ ਦਿਨ ਹੈ ਈਦ ਦਾ। ਹੈ ਅੱਲਾਹ ਮਾਫੀ ਦੇ। ਲਾ ਮਾਫੀ ਦੇਵੇ। ਕਿਉਂ ਜੀ, ਕਿੱਡਾ ਬਹੁਤ ਪਰ ਪਤਾ ਕੀ ਹੋਇਆ ਇਸ ਉਹ ਬੇਸਿਕਲੀ ਘਰ ਕਲੀ ਨਹੀਂ ਹੋਈ ਤੇਰੇ। ਠਹਿਰ ਜਾ ਇੱਕ ਮਿੰਟ, ਬੇਚੀ ਕੀ ਹੁੰਦਾ? ਰਾਮ ਨਾਲ ਬੋਲਦੀ ਬੋਲਣ ਨੇ ਕਿਤੇ ਪਿੰਡ ਦਾ ਨਾਮ ਰੱਖ, ਬੇਚੀ ਕਲੀ। ਘਰ ਸਲਾਰੀਆਂ ਜਾਂ ਸੰਦਾਦਾਰੀਆਂ। Respond ਠੀਕ ਠਹਿਰ ਜਾ, ਤੇਰੇ ਲਗੇ ਬਦਲੇ 88 ਤੋਂ ਕਸਮਾਂ ਖਾ ਲੀਆਂ ਪੂਰੀ ਜ਼ਿੰਦਗੀ ਝੂਠੀਆਂ, ਐਵੇਂ ਪਾਪੜਾਂ ਤੋਂ, ਮੂੰਗਰਿਆਂ ਤੋਂ, ਆਲੂਆਂ ਤੋਂ, ਸਬਜ਼ੀ ਵਾਲਿਆਂ ਨਾਲ ਬਹਿਸ ਕਰੀ ਜਾਂਦਾ। This is not fair. ਉਹ ਨਾਟ ਫੇਰ। ਠਹਿਰ ਜਾ, ਤੇ ਮੋਟਰਸਾਈਕਲ ਦਾ ਗੇਅਰ ਨਹੀਂ ਲੱਗਣ ਤੇ ਨਾਟ ਫੇਰ। ਠਹਿਰ ਜਾ, ਡੇਢ ਕੇ ਦੂਸਰਾ ਉਤਰ ਕੇ ਗੇਅਰ ਲਾਉਣਾ ਮੋਟਰਸਾਈਕਲ ਤੋਂ, ਭੱਜ ਕੇ ਫੇਰ ਪੈਣਾ। यार आप मेरे साथ बदतमीजी कर रहे ਉਹ ਬਦਤਮੀਜ਼ੀ। ਠਹਿਰ ਜਾ, ਲੈ ਬਦਤਮੀਜ਼ੀ। ਉਹ ਉੱਥੋਂ ਘਰੋਂ ਮੈਂ ਬੰਦੇ ਸਾਧ ਲਵਾਂ ਆਪਣੇ ਪੜ੍ਹੇ ਲਿਖੇ ਸਾਰੇ, ਤੇਰੇ ਨਾਲ ਗੱਲ ਕਰਨ ਆ ਕੇ। ਮੈਂ ਤਾਂ ਬਦਤਮੀਜ਼ ਆ। ਤੇਰੇ ਥੱਪੜ ਮਾਰਨੇ ਉਹਨਾਂ ਨੇ ਕਿਹਾ ਤੇਰਾ ਵੱਡੇ ਬਤਾਊਆਂ ਦਾ ਮੂੰਹ ਤੇ ਚੈੱਕ ਕਰ। हो या proximity ਉਹ इसकी बात है। ਪ੍ਰੋਕਸ ਟੋਪੀ ਲਾ ਦੇ, 10 ਫਿਲੀਪੀਨੀ ਦੇਖਦਾ ਸੀ। यार आप jealous हो रहे हैं ਉਹ ਜੈਲਸ। ਠਹਿਰ ਜਾ ਇੱਕ ਮਿੰਟ, ਲੈ ਜੈਲਸ ਕਾਹਦੇ ਹੋਣੇ ਤੇ ਤੋਂ? इधर ना मेरी personality you is very petty please। ਐਦਾਂ ਦੇ ਕਚਹਿਰੀਆਂ ਜਾ ਕੇ ਵਕੀਲਾਂ ਨੂੰ ਕਹਿੰਦੇ ਭਾਈ ਕਿਸੇ ਨੂੰ ਕਸਮ ਕੁਸਮ ਤਾਂ ਨਹੀਂ ਚੁਕਵਾਉਣੀ। ਸੋਰੇ ਨੂੰ ਫੜ ਜਾਇਆ ਕਹਿੰਦਾ ਨਵੀਂ ਰੈਪ ਲਿਖੀ ਆ, ਉਹ ਸੁਣ। ਉਹਨੂੰ ਰੈਪ ਸੁਣਾਉਂਦੇ ਅੱਗੇ ਐਂ ਬੈਠਾ। और पालक ਉਹਨੂੰ ਫੜ ਹੋਇਆ ਵਾ, ਉਹਨੂੰ ਆਪਣੀ ਰੈਪ ਇੰਗਲੈਂਡ ਜਾ ਕੇ ਰੈਪ ਕਰਨੀ ਜਾ ਕੇ। ਉਹ ਕਹਿੰਦਾ ਮਰੇ ਤੋਂ ਕੋਈ ਫੜ ਲੈ ਗਿਆ ਮਿਲ। ਤੇ ਉਹਨੇ ਫਾਲਤ ਦੇ ਵਿੱਚ ਹੀ ਉਹਨੇ ਕਹਿਤਾ ਹੈ। ਹਾਂ, ਉਹਨੇ ਕਹਾ ਯਾਰ ਪਾਗਲ ਹੈ ਨਾ, ਨਹੀਂ ਪਤਾ ਲੱਗਦਾ। ਸੌਰੇ ਨੂੰ ਫਲ ਜਿਹਾ ਜੋੜ ਰਿਹਾ ਨਾਲ, ਉਹਦਾ ਇਹਦਾ ਧਾਗਾ ਟੁੱਟ ਗਿਆ। ਉਹ ਸੂਟ ਚ ਧਾਗਾ ਨਹੀਂ ਸੋਰੇ ਨੂੰ ਫਾਲੋ ਜੋ ਹੋਇਆ
ਕਿੱਦਾਂ ਇੰਜ ਕਰਕੇ ਤੇ ਉਹਨੇ ਇਧਰ ਕੰਨੀ ਬੰਨਤੀ। ਫਿਰ ਰਿਹਾ ਉਹ ਦੇਖਦਾ ਸਹੀ ਬੇਟੇ ਤੂੰ ਐ ਮਿਸਟਰ ਬੀ ਨੇ ਰੈਪ ਕੀਤਾ ਐਸੇ ਇਦਾਂ ਦਾ ਬੰਦਾ ਆਪਣੇ ਬੁੱਲ ਖਾ ਕੇ ਕੋਲ ਪਾਣੀ ਤੇ ਗਲਾਸ ਦੀ ਹੋ ਜਾਂਦਾ ਆਪਦੇ ਬੁੱਲ ਖਾਣੇ ਛੱਡਦੇ ਬੁਰੀ ਹੈ ਬਟਾ ਇਹ ਪੰਪ ਚਲਾ ਕੇ ਮੁੜ ਤੇ ਰਾਇ ਲੱਗਦਾ ਮੈਨੂੰ ਪਾਣੀ ਦੀ ਕਮੀ ਹੈ ਤੇਰੇ ਵਿੱਚ ਡਰਮੀ ਤਾਂ ਨਹੀਂ ਆ ਬੇਟੇ ਉਹ ਦੱਸ ਸਹੀ ਯਾਰ ਡਾਕਟਰ ਨੇ ਕਹਿੰਦਾ ਤੈਨੂੰ ਪਾਣੀ ਦੀ ਕਮੀ ਹੈ ਤੇ ਸਲਾਬੀ ਨਿੰਮਕੋ ਖਾਣ ਡਿਆ ਸਾਰੇ ਪਿੱਛੇ ਮਰਤਬਾਨ ਬਣ ਕੇ ਕਹਿੰਦਾ ਮੈਨੂੰ ਗੋਤਾਖੋਰ ਕਹੋ ਲੈ ਖੋਤਰ ਦੰਦੀ ਬਣ ਕੇ ਕਹਿੰਦਾ ਮੈਨੂੰ ਖੋਤਾਖੋਰ ਕਹੋ ਆਪਣੇ ਅੱਬੂ ਕੋ ਸੌ ਲੈ ਕੇ ਕਹਿੰਦਾ ਮੈਨੂੰ ਹਰਾਮਖੋਰ ਕਹੋ ਆਪਣੇ ਅੱਬੂ ਦੀ ਗੱਲ ਕਿਸੇ ਦੋਸਤ ਨਾਲ ਗੱਲ ਕਰਕੇ ਕਹਿੰਦਾ ਮੈਨੂੰ ਕਹਿੰਦਾ ਚੁਗਲਖੋਰ ਕਹੋ ਪਤਾ ਕਸ਼ੀਰ ਦਾ ਸਿੰਗਰ ਨਹੀਂ ਹੋਣਾ। ਹਾਂਜੀ। ਬਹੁਤ ਵੱਡਾ। ਫਾਈਨਲ ਅੱਛਾ ਜੀ ਇਹ ਤਾਂ ਚੁਗਲੀਆਂ ਵੀ ਲਾਪ ਚ ਕਰਦਾ ਓਏ ਉਹਨੇ ਇੰਜ ਕਹਿਤਾ ਓਏ ਇਹ ਕਿਹੜਾ ਲਾਭ ਓਏ ਡਰੈਸਿੰਗ ਦਾ ਪਤਾ ਹੀ ਨਹੀਂਗਾ ਮਿੱਠੇ ਕਾਫਤੇ ਫੈਂਸੀ ਸਟਾਰਟ ਨਹੀਂ ਲੱਭਾ ਤੁਸੀਂ ਮੇਨ ਸੋਚ ਵਾਲਾ ਬਟਨ ਲਾਇਆ ਉਹਨੂੰ ਵਾਲਾ ਯਾਰ ਤੂੰ ਨਵਾਂ ਟ੍ਰੈਂਡ ਕੋਈ ਦਿਆ ਕਰ ਆ ਬੇਸ ਕੋਟ ਲਾ ਦੇ ਦਿਸ ਇਜ਼ ਨਾਟ ਫੇਅਰ। ਓਕੇ ਇਹ ਤਸਵੀਰਾਂ ਵੱਡੀਆਂ ਲਾਣੀਆਂ ਹੁਣ ਤਸਵੀਰਾਂ ਜਿਹੜੀਆਂ ਨੇ ਨਾ ਉਹ ਉਸਤਾਦ ਦੀ ਵੱਡੀ ਤਸਵੀਰ ਲਾਇਆ ਕਰ ਬਸ। ਨਹੀਂ ਉਸਤਾਦ ਜੀ ਦੀ ਵੀ ਰਹਿਣ ਦਿਓ ਬੱਚੇ ਆ ਤੁਸੀਂ ਆਪਣੀ ਵੱਡੀ ਲਵਾਓ ਨਹੀਂ, ਨਹੀਂ, ਇਹ ਨਹੀਂ, ਸਾਰੀ ਗੁਫ਼ਤਗੂ ਜਿਹੜੀ ਨਾ ਸਾਰੀ ਗੁਫ਼ਤਗੂ ਇਹ ਸੀਗੀ ਕਿ ਮੇਰੀ ਤਸਵੀਰ ਵੱਡੀ ਲਾਓ। ਮੈਂ ਤੁਹਾਨੂੰ ਇਹ ਬਾਤ ਹੈ ਤੁਸੀਂ ਜਿਹੜੀ ਮੈਂ ਤੁਸੀਂ ਤੁਹਾਨੂੰ ਜਿਹੜੀ ਕਿਹਾ ਤੋਂ ਆ ਕੇ- ਉਸਤਾਦ ਨਾ, ਜੀ ਨਾ, ਦੀ ਨਾ, ਤਸਵੀਰ ਵੱਡੀ ਲਵਾਣੀ ਅੱਛਾ ਉਸ ਤੋਂ ਬਾਅਦ ਸਾਰਿਆਂ ਦੀ ਲਾਓ। ਮੈਂ ਤੁਹਾਡੀ ਪਾਸਪੋਰਟ ਸਾਈਜ਼ ਤਸਵੀਰ ਖਿੱਚੀ ਆ ਜਿਹੜਾ ਬੁੱਗਾ ਵਾ ਉਹ ਬੈਨਰ ਜਿਹਾ ਬਣ ਜਾਂਦਾ ਵਾ ਮੈਂ ਵੈਸੇ ਹੀ ਮੈਂ ਟੀ ਟਾਈਮ ਜਿਹੜਾ ਮੇਰੇ ਕੋਲ ਟੀ ਟਾਈਮ ਨਹੀਂ ਕੀਤੇ ਜਾਣੇ ਹੁਣ ਮੈਂ ਸਿਰਫ ਔਰ ਸਿਰਫ ਸਿਚੁਏਸ਼ਨਲ ਸ਼ੋਅ ਕਰਨੇ ਨੇ ਤੇ ਮੁਸ਼ਾਰਾ ਕਰਨਾ। ਉਹ ਬਾਕੀ ਕਿਉਂ ਮੈਂ ਹੈ? ਆਪਣੀ- ਮੈਂ ਆਪਣੀ ਸਟੱਡੀ ਕੰਪਲੀਟ ਕਰ ਰਿਹਾ ਠੀਕ ਹੈ ਕੀ ਹੋਇਆ ਮੇਰੀ ਜਾਨ ਹੈ ਲਾਅ ਡਾਇਰੈਕਟਰੀ ਪੜ੍ਹ ਰਿਹਾ ਇਦਾਂ ਦੇ ਬੰਦੇ 16 ਪੜ੍ਹ ਕੇ ਫਿਰ ਲੋਕਾਂ ਨੂੰ ਪੁੱਛਣੇ ਭਾਵੇਂ ਟੋਬਾ ਕਿਨਾਰਾ ਗਿਆ ਤੂੰ ਠੀਕ ਹੈ ਨਾ ਲਿਵਿੰਗ ਹਿਸਟਰੀ ਪੜ੍ਹ ਲਈ ਤਕਰੀਬਨ ਸਾਰੀ ਅੱਛਾ ਅੱਲਾ ਦਾ ਸ਼ੁਕਰ ਤੇ ਪੜ੍ਹਦਾ ਹੀ ਰਹਿਣਾ ਵਾ ਮੈਂ। ਪਾਕਿਸਤਾਨ ਕਦੋਂ ਬਣਿਆ ਦੱਸੋ ਹਿਸਟਰੀ 14 ਅਗਸਤ 1947 ਚ ਅੱਗੇ ਗੱਲ ਕਰ ਵਾਓ ਯਾਰ ਕੀ ਬਾਤ ਹੈ ਵਾਹ ਵਾਹ ਜਸਨਾ ਮਾਰਦੇ ਹੋ ਤੁਸੀਂ ਤੇ ਘਟਾਉਂਦੇ ਹੋ ਸਾਰੇ ਇੱਕ ਦੂਜੇ ਦੀ। ਫੈਸਲ ਭਾਈ ਇਹ ਪਾਕਿਸਤਾਨ ਜਿਹੜਾ ਝੰਡਾ ਵਾ ਇਹ ਕਿਹਨੇ ਬਣਾਇਆ? ਦੱਸੋ ਹਫੀਜ਼ ਜਲੰਧਰੀ ਸਾਹਿਬ ਨੇ। ਉਹ ਕੋ ਖੁਦਾ ਦਾ ਉਹ ਖੌਫ ਚੁੱਪ ਕਰ ਲੋ ਚੁੱਪ ਯਾਰ। ਕਰ ਜਾ ਛੱਡ ਜਾ ਸ਼ਬਨਾ ਮਾਰਦੇ ਪਏ। ਫੈਸਲ ਭਾਈ ਤੁਸੀਂ ਕਿਤਾਬਾਂ ਸਾਡੀਆਂ ਪੜ੍ਹ ਲਈਆਂ ਇਹ ਦੱਸੋ ਕਿ ਸਭ ਤੋਂ ਜ਼ਿਆਦਾ ਨੁਕਸਾਨ ਕਿਹੜੀ ਜੰਗ 'ਚ ਹੋਇਆ? ਪਹਿਲੀ ਜੰਗ ਚ ਜਿਹੜੀ ਪਹਿਲੀ ਲੱਗੀ ਸੀ ਉਹ ਚ ਨੁਕਸਾਨ ਹੋਇਆ ਸੀ। ਤੇ ਦੂਜੀ ਚ ਮਤਲਬ ਉਹਨਾਂ ਨੂੰ ਇhtiyat ਕੀਤੀ ਹਨਾ ਉਹਨੇ ਕਿਹਾ ਵੀ ਇhtiyat ਕਰੋਗੇ ਬਾਅਦ ਚ ਨਹੀਂ ਕਰਨੀਆਂ ਤੁਹਾਡੀ ਖਰਚਾ ਬਹੁਤ ਉਹਨੇ ਕਿਹਾ ਵੀ ਜੰਗ ਤੇ ਰੋ ਤਾਂ ਖਰਚਾ ਬਹੁਤ ਹੋਣ ਡਿਆ ਵਾ 2 ਟਾਈਮ ਦੀ ਰੋਟੀ ਦੇਣੀ ਪੈਣ ਡਈ ਹੈ ਪਾਈਆ ਪੇ ਦੁੱਧ ਲੱਗਣ ਡਿਆ ਦੱਸ ਅਗਲੀ ਜੰਗ ਦਾ ਸ਼ਡਿਊਲ ਬਣਾਇਆ ਪੂਰਾ। ਵੀ ਇੰਨੇ ਤੋਂ ਇੰਨੇ ਵੇ ਲੜਨਾ ਓਵਰ ਟਾਈਮ ਨਹੀਂ ਹੋਣਾ ਬਹੁਤ ਲੈ ਓਵਰ ਟਾਈਮ ਨਹੀਂ ਸਾਨੂੰ ਤੇ ਜਿਹੜੀ ਇਨਫੋਰਮੇਸ਼ਨ ਦਾ ਨਾ ਹੁਣ ਦੇਖਣਾ ਮਿੱਠੇ ਅੱਛਾ ਪਾਕਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਹੀ ਹੈ ਓਕੇ ਪਾਕਿਸਤਾਨ ਦਾ ਖਾਬ ਕਿਹਨੇ ਵੇਖਿਆ ਸੀ ਯਾਰ ਇਹ ਤਾਂ ਪਤਾ ਕੀ ਗੱਲ ਹੈ ਬੱਚਿਆਂ ਦੇ ਸਵਾਲ ਹੈ। ਅਲਾਮਾ ਇਕਬਾਲ ਸਾਹਿਬ ਨੇ ਦੇਖਿਆ ਸੀ ਬਾਹਰ। ਬੰਦੇ ਦੋ ਸੀਗੇ ਦੋਵਾਂ ਨੇ ਦੇਖਿਆ ਸੀ ਲੇਕਿਨ ਠੀਕ ਹੈ ਨੇ ਅਲਾਮਾ ਇਕਬਾਲ ਸਾਹਿਬ ਨੇ ख्वाब ਦੇਖਿਆ ਸੀਗਾ ਉਹਨਾਂ ਨੇ ਫਿਰ ਕਾਇਦੇ ਆਜ਼ਮ ਸਾਹਿਬ ਨੂੰ ਦੱਸਿਆ ਚੰਦ ਤੇ ਜਿਹੜਾ ਬੰਦਾ ਗਿਆ ਉਹਦਾ ਨੀਲ ਆਇਨਸਟਾਈਨ ਨੀਲ ਗੈਪਸਨ ਨੀਲ ਆਇਨਸਟਾਈਨ ਲਿਖ ਦੋ ਪਰ ਉਹ ਨਾ ਕਹਿ ਦਿਓ ਅੱਛਾ ਮੇਰੇ ਸਵਾਲ ਦਾ ਜਵਾਬ ਦਿਓ। ਨੀਲ ਗੈਪਸਨ ਮੇਰਾ ਸਵਾਲ ਮੇਰੇ ਨੀਲ ਆਰਮ ਸਟਰੋਂਗ ਨੀਲ ਆਰਮ ਨੀਲ ਆਰਫਲ ਸਟਰੋਂਗ ਨੀਲ ਚਲੋ ਯਾਰ ਸਾਰਾ ਕੁਝ ਛੱਡੋ ਫੈਸਲ ਭਾਈ ਮੇਰੇ ਸਵਾਲ ਦਾ ਜਵਾਬ ਦਿਓ। ਹਿਟਲਰ ਦੇ ਜਿਹੜਾ ਸੀਗਾ ਫਾਦਰ ਉਹਦੇ ਅੱਬੂ ਦਾ ਨਾਮ ਕੀ ਸੀ? ਮਕਸੂਦ ਸੀਗਾ ਯਾਰ ਪਤਾ ਕੀ ਹੈ ਜ਼ਰੂਰੀ ਨਹੀਂ ਹੈ ਕਿ ਕਿਸੇ ਨੂੰ ਨਾਮ ਪਤਾ ਲੇਕਿਨ ਹਿਟਲਰ ਸਾਹਿਬ ਦੀ ਹਿਸਟਰੀ ਜਿਹੜੀ ਨਾ ਹਿਟਲਰ ਸਾਹਿਬ ਹਿਟਲਰ ਬੜਾ ਜਨੂਨੀ ਆਦਮੀ ਸੀ। ਉਹ ਕਿੱਥੋਂ? ਉਹ ਚੰਡਾ ਮਾਰ ਗਿਆ ਚੰਡਾ ਨਹੀਂ ਮਾਰ ਗਿਆ। ਮੈਂ ਤੁਹਾਨੂੰ ਦੱਸਣਾ ਮੈਂ ਸ਼ਾਇਦ ਪਹਿਲੇ ਵੀ ਦੱਸੀ ਹੋਵੇ ਕਿ ਬਚਪਨ ਜਿਹਦਾ ख्वाब ਸੀਗਾ ਕਿ ਮੈਂ ਪੂਰੀ ਦੁਨੀਆ ਤੇ ਘੁੰਮਤ ਕਰਨੀ ਹੈ। ਉਹਨੇ ਬਚਪਨ 'ਚ ਇੱਕ ਨਜੂਮੀ ਨੂੰ ਹੱਥ ਵਿਖਾਇਆ ਕਹਿੰਦਾ ਮੈਂ ਦੁਨੀਆ ਤੇ ਘੁੰਮਤ ਕਰਾਂਗਾ। ਉਹਨੇ ਇੰਜ ਕਰਕੇ ਵੇਖਿਆ ਕਹਿੰਦਾ ਨਹੀਂ ਕਹਿੰਦਾ ਕਿਉਂ ਕਹਿੰਦਾ ਤੇਰੀ ਲਕੀਰ ਅਗਰ ਇੱਧਰ ਜਾਂਦੀ ਤੇ ਫੇਰ ਕਰਨੀ ਸੀ ਤੂੰ ਨਹੀਂ ਕਰਨੀ। ਉਹਨੇ ਖੰਜਰ ਲੈ ਕੇ ਲਕੀਰ ਸਿੱਧੀ ਕਰ ਦਿੱਤੀ। ਓਏ ਆਪਣੀ ਕਿਸਮਤ ਖੁਦ ਆਪ ਲਿਖੀ। ਠੀਕ ਹੈ ਨਾ ਉਹ 'ਚ ਹੁਣ ਵੇਖ ਹੁਣ ਮੈਨੂੰ ਹੁਣ ਕਿਤਾਬਾਂ ਦਾ ਸ਼ੌਕ ਹੈ। ਯਾਰ ਮੈਂ ਮੈਨੂੰ ਹਿਟਲਰ ਦੇ ਕਿਤਾਬਾਂ ਅੱਬੇ ਦਾ ਦਾ ਨਾਮ ਇਸ਼ਕ। ਪੁੱਛਿਆ ਸੀਗਾ ਕੀ ਨਾਮ ਉਹਦਾ? ਹਿਟਲਰ ਦੇ ਅੱਬੇ ਮੇਰਾ ਦਾ ਨਾਮ ਦੱਸਣਾ ਜੋ ਵੀ ਹੈ ਉਹ ਆਪਣੇ ਬਹੁਤ ਤਰ੍ਹਾਂ ਮੈਨੂੰ ਹੁਣ ਦੇਖੋ ਨਾ ਤੇ ਅਧੀ ਕਿਹੜਾ ਆਪਣੇ ਝੰਡਾ ਮਾਰ ਨਾਮ ਦੱਸੋ ਉਹਦਾ। ਕਿਤਾਬਾਂ ਨਾਲ ਮੈਨੂੰ ਇਸ਼ਕ ਹੈ। ਕਿੱਥੋਂ ਕਰਕੇ? ਸੈਂਟਰ ਚੋਂ ਅੱਧ ਚੋਂ ਇਹ ਕਿਤਾਬਾਂ ਨਾਲ ਇਸ਼ਕ ਨਹੀਂ ਜਿਹੜੀ ਕਿਤਾਬਾਂ 'ਚ ਤਸਵੀਰਾਂ ਆਉਂਦੀਆਂ ਨਾ ਉਹਨਾਂ ਨਾਲ ਇਸ਼ਕ ਵਤਾ ਵੇਖੋ ਨਹੀਂ ਚੈਕਰੀ ਕਲੌਸ ਦੀਆਂ ਤਸਵੀਰਾਂ ਲੱਗੀਆਂ ਇੱਥੇ। ਕਿਤਾਬਾਂ ਤੁਸੀਂ ਕਿਹੜੀਆਂ ਰੱਖੀਆਂ ਵਾ ਨਹੀਂ
ਐਵੇਂ ਨਾ ਮੋਨਿਕਾ ਲਿਓਨਿਸਕੀ, ਇਹ ਜਨਰਲ ਉਹ ਜਿਹੜਾ ਸੀਗਾ ਬਿਲ ਕਲਿੰਟਨ। ਇਦਾਂ ਦੇ ਬੰਦੇ ਸਾਰੀ ਜ਼ਿੰਦਗੀ ਪੜ੍ਹਦੇ ਰਹਿੰਦੇ, ਜੋ ਬੁੱਢੇ ਹੁੰਦੇ ਨਾ, ਤੇ ਨਾਲ ਇੱਕ ਛੋਟਾ ਬੱਚਾ ਲਾ ਕੇ ਕਹਿਣਗੇ ਆਹ ਮੇਰੇ ਬਟਨ ਵਾਲਾ ਮੋਬਾਈਲ ਜਿਹੜਾ ਤਾਰਕ ਦਾ ਨੰਬਰ ਕੱਢ ਦੇ। ਇਹਦਾ ਵਾਲੀ ਗੱਲ ਹੁੰਦਾ ਏਦਾਂ ਹੀ ਹੈ। ਮੈਂ ਨਾ ਮੈਨੂੰ ਯਾਦ ਆ ਗਿਆ, ਸਾਡੇ ਨਾ ਇੱਕ ਚਾਚਾ ਜੀ ਨੇ, ਉਹ ਪੜ੍ਹੇ ਲਿਖੇ ਨਹੀਂ ਹੈਗੇ ਵਿਚਾਰੇ, ਬਜ਼ੁਰਗ ਆਦਮੀ। ਮੈਂ ਉਹਨਾਂ ਦਾ ਇੱਕ ਦੋਸਤ ਹੈਗਾ ਸੀਗਾ, ਉਹਦਾ ਨੰਬਰ ਹੁਣ ਮੈਂ ਨਾ ਵੇਖਣਾ, ਤੇ ਮੈਨੂੰ ਹੁਣ ਮੈਂ ਸਾਰੀ ਫੋਨ ਬੁੱਕ ਡਾਇਰੈਕਟਰੀ ਦੇਖ ਲਈ, ਫੋਨ ਬੁੱਕ ਸਾਰੀ ਦੇਖ ਲਈ, ਤੇ ਕਿਸੇ ਦਾ ਨਾਮ ਲਿਖਿਆ ਹੀ ਨਹੀਂਗਾ, ਸਿਰ ਨੰਬਰ ਹੀ ਹੈ। ਸਿਰਫ ਨਹੀਂ ਸੇਵ ਕੀਤੇ ਹੋਏ ਸਾਰੇ ਹੀ ਉਹਨੇ। ਕਿਸੇ ਤੇ ਫੁੱਟਬਾਲ ਬਣਾਇਆ, ਕਿਸੇ ਤੇ 2 ਹੈਸ਼ਟੈਗ ਲਾਏ, ਕਿਸੇ ਤੇ ਤਾਰਾ ਲਾਇਆ, ਆਹੋ। ਕਿਸੇ ਤੇ ਕੁਛ ਲਾਇਆ, ਕਿਸੇ ਤੇ ਕੁਛ। ਅੱਛਾ ਇੱਥੇ ਕਰਦੇ ਆ। ਸਿਰਫ ਉਹਨੂੰ ਹੀ ਯਾਦ ਆ ਨਿਸ਼ਾਨੀਆਂ ਲਾਈਆਂ। ਰੀਆ ਲਈ, ਤੇ ਮੈਂ ਉਹਨੂੰ ਕਿਹਾ, ਆਹ ਨੰਬਰ ਕਿਹਦਾ ਵਾ? ਮੈਂ ਕਿਹਾ ਚਾਚਾ ਉਹ ਭਾਈ ਲਤੀਫ ਦਾ ਨੰਬਰ ਨਹੀਂ ਹੈ। ਕਹਿੰਦਾ ਉਹ ਕਾਰ ਜੀ ਬਣੀ ਹੋਏਗੀ, ਉਹ ਕਿਉਂਕਿ ਗੱਡੀ ਤੇ ਆਤਾ। ਉਹਦੀ ਨਿਸ਼ਾਨੀ। ਉਹਨੇ ਕਾਰ ਜੀ ਲਾ ਕੇ ਉਹਦੇ ਸੇਵ ਕੀਤਾ ਹੈਗਾ, ਠੀਕ ਹੈ। ਕੋਈ ਜ਼ਿਆਦਾ ਬੋਲਣ ਵਾਲਾ ਉਹ ਲੰਮੀ ਇਦਾਂ ਦੇ ਪਤਾ ਨਾ, ਸਿਰਫ ਪਾਈਆ ਪੋਟੇ ਕਲੇਜ ਲੈਣੇ ਹੁੰਦੇ, ਜਾਣ ਕੇ ਕਹਿ ਸਫਾਈ ਰੱਖਿਆ ਕਰੋ ਜੀ ਵੀ ਤੂੰ ਮਾਮ ਨਾਲ ਲੈ ਲੈ ਬੱਚੀ। ਨਹੀਂ ਅਗਰ ਪੋਟੇ ਕਲੇ ਦੀ ਵੀ ਲਈਏ ਤਾਂ ਸਫਾਈ ਤਾਂ ਜ਼ਰੂਰੀ ਨਾ, ਨਿਸਫ ਹੀ ਇਹ ਤਾਂ ਕੋਈ ਵੱਡਾ ਆਰਡਰ ਹੁੰਦਾ, ਬੰਦਾ ਪ੍ਰੈਸ਼ਰ ਪਾਉਣਾ ਚੰਗਾ ਲੱਗਦਾ। ਇਸ ਤਰ੍ਹਾਂ ਹੀ ਹੈ। ਲੇਕਿਨ ਮਿੱਠਾ ਜੀ ਜੋ ਵੀ ਆ, ਗ੍ਰਿਫਤ ਮਜ਼ਬੂਤ ਰੱਖੋ। ਸਹੀ ਗੱਲ ਹੈ। ਮੈਕਡੋਨਲਡ ਤੇ ਜਾ ਕੇ ਖੱਪ ਪਾ ਦੇ, ਕਹਿੰਦਾ ਕਾਹਦਾ ਮੈਕਡੋਨਲਡ ਆ, ਰੋਗਲੀ ਨਾਂ ਹੈ ਨਹੀਂ ਇੱਥੇ। ਮੇਰਾ ਥੱਪੜ ਮਾਰੇ ਕਹਿੰਦੇ ਜਾ। ਪਰ ਫੈਸਲਾ ਕੇ ਪਤਾ ਨਾ ਮਾਸਾ ਫੜ 16 ਕੀਤੀਆਂ ਹੁੰਦੀਆਂ। ਕੁਆਲਿਟੀ ਮਿੱਠਾ ਜੀ ਇਲਮ ਜਿੱਥੋਂ ਲੱਭੇ ਲੈ ਲਵੋ, ਸਰਗੋਧਰ ਰੋਡ ਤੋਂ ਲੈ ਲਈਏ। ਜਿੱਥੋਂ ਲੱਭੇ, ਮੈਂ ਤੈਨੂੰ ਕਹਿਣ ਡਿਆ ਹਾਂਜੀ इलम। मैं और ਤੁਹਾਨੂੰ ਗੱਲ ਦੱਸਾਂ, ਜੈਨੂਨ ਗੱਲ, बच्चे बड़ों से सबक लेते हैं। ਹਾਂਜੀ ਕੀ ਕਿਹਾ ਵਾ? ਬੱਚੇ बड़ों से सबक लेते हैं। ਨਹੀਂ ਨਹੀਂ ਪੈਸੇ ਵੀ ਲੈਂਦੇ ਆ। ਸਹੀ ਹੈ, ਫੀਸ ਦੇ। ਅੱਛਾ ਭਾਈ, ਵੈਸੇ ਭਾਈ ਗੱਲ ਆ ਕਿ ਯੂਰਪੀਅਨ ਜਿਹੜੇ ਕੰਟਰੀ ਦਾ हाँ ਜਿਸ ਤਰ੍ਹਾਂ ਸਦਰ ਹੁੰਦਾ ਵਾ, सदर ਉਹਦਾ ਨਾਮ ਆ ਜ਼ੈਕੋਟਿਸਲ, है ਜ਼ੈਕੋਟਲਿਸਸ, ਉਹ ਭਰਾਵਾ ਇਹ ਤਾਂ ਕਿਸੇ नाइजीरिया ਦਾ ना। ਨਾਈਜੀਰੀਆ ਦਾ। ਤੇ ਉਹਦੇ ਅੱਛਾ ਤੁਸੀਂ ਬਰਤਾਨੀਆ ਜਾਂਦੇ ਆ, ਮਲਕਾ ਐਲਿਜ਼ਬeth ਦੇ ਨਾ ਬਿਲਕੁਲ ਜਿਹੜਾ ਘਰ ਆ ਉਹਦੇ ਸਾਹਮਣੇ ਨਾ ਖਾਲੀ ਜਗ੍ਹਾ। हाँ वाइट हाउस थे, वाइट हाउस ਦੇ ਸਾਹਮਣੇ ਬਿਲਕੁਲ ਜੀ ਜੀ ਖਾਲੀ ਬਿਲਕੁਲ ਪਲਾਟ ਹੈ ਬਿਲਕੁਲ। ਜਿਹੜਾ। ਉਹਦੀ ਹਿਸਟਰੀ ਦਾ ਦੱਸੋ ਕੁਛ ਉਹਦੀ, ਕਿਉਂਕਿ ਉੱਥੇ ਨਾ ਜਦੋਂ ਅਸੀਂ ਤੁਰੀ ਦਾ ਨਾ ਤੇ ਛੋਟੀਆਂ ਛੋਟੀਆਂ ਪਥਰੀਲੀਆਂ ਚੀਜ਼ਾਂ ਹੁੰਦੀਆਂ, ਉੱਥੇ ਪਹਿਲੇ ਸਨੋਕਰ ਹੁੰਦੀ ਸੀ ਯਾਰ, ਮੇਰੇ ਕੋਲ ਉਹ ਨਾ 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 ਉੱਥੇ ਕਲੱਬ ਹੁੰਦਾ ਸੀ ਪਹਿਲੇ। ਮੈਂ ਹੁਣ ਤੁਹਾਨੂੰ ਦੱਸਣਾ। ਬ੍ਰਾਊਨ ਕਲਰ ਦਾ ਸਾਰਾ ਫਰਸ਼ ਆ। ਹਾਂ ਇੱਕ ਮਿੰਟ, ਮਲਕਾ ਐਲਿਜ਼ਬeth ਕਿਤੇ ਨੂਰਪੁਰ ਨਹੀਂ ਸੀ ਰਹਿੰਦੀ, ਵੀ ਉਹਦੇ ਸਾਹਮਣੇ ਪਲਾਟ ਉਹਦੇ ਨਿੱਕੇ ਨਿੱਕੇ ਬੌਸ। ਮੈਂ ਦੇਖਿਆ ਮੈਂ। ਐਲਿਜ਼ਬeth ਮਾਜ਼ਰਤ ਦੇ ਨਾਲ ਪੂਰੀ ਦੁਨੀਆ 'ਚ 2 ਤੋਂ 3 ਬੰਦੇ ਐਸੇ ਨੇ, 4 ਮੇਰਾ ਮਲਕਾ ਐਲਿਜ਼ਬeth, ਫੋਨ ਕਰ ਲਓ ਜੌਨ ਸਟੀਵਨ, ਮੈਥਿਊ, ਤਫੈਲ। ਹਾਂ ਮਲਕਾ ਐਲਿਜ਼ਬeth ਇੱਕ, ਉਸ ਤੋਂ ਬਾਅਦ ਮੋਜ਼ੇ ਤੁਮ ਸਾਹਿਬ, ਹਾਂ ਇੱਕ ਹੋਰ ਸੀਗਾ ਆਰਫ ਚਾਲ ਆ ਹੁਣ। ਉਹੀ ਹੋਣਾ ਸਲਮਾਨ ਮੈਥਿਊ। ਉਹ ਹੁਣ ਮੈਂ ਤੁਹਾਨੂੰ ਦੱਸਣਾ, ਇਹ ਨਾ 2-3 ਜਿਹੜੇ ਹੈਗੇ ਨੇ, ਇਹ ਉਹ ਲੋਕ ਨੇ ਜਿਨ੍ਹਾਂ ਨੇ ਕਦੇ ਵੀ ਜ਼ਿੰਦਗੀ 'ਚ ਪਾਸਪੋਰਟ ਨਹੀਂ ਰੱਖਿਆ। ਡੰਕੀਆਂ ਲਾਉਂਦੇ ਸੀ, ਚੋਰੀ ਜਾਂਦੇ ਸੀ ਬਾਰਡਰਾਂ। ਇਹਨਾਂ ਦਾ ਪੁੱਛ ਨਹੀਂ ਸੀ ਹੈ। ਵਜ੍ਹਾ ਇਹਨੇ ਕੋ ਆਪਣਾ ਹੀ ਆਮਾ ਸੀਗਾ, ਜਿੱਦਾਂ ਦਿਲ ਗਿਆ ਉਧਰ ਪਾਲਕ ਸੀ। ਏਡੀ ਆਮਾ ਹੈ। ਉਹਨਾਂ ਕੋ ਪਾਸਪੋਰਟ ਮੰਗਣਾ ਯਾਰ ਇਹ ਗਲਤ ਗੱਲ ਹੈ। ਵੇ ਮਲਕਾ ਐਲਿਜ਼ਬeth ਦੇ ਕੋਲ ਕਿਨੇ ਪਾਸਪੋਰਟ ਮੰਗਣਾ? ਜ਼ਰੂਰਤ ਹੈ, ਤੇਰੀ ਜ਼ਰੂਰਤ ਹੈ, ਤੇਰੀ ਇੰਨੀ ਔਕਾਤ ਹੈ। ਯਾਰ ਤੇਰੀ ਔਕਾਤ ਹੈ ਤੇਰੀ। ਠੀਕ ਹੈ। ਹੁਣ 2-3 ਹੋਰ ਵੀ ਹੈਗੇ ਨੇ, ਉਹ ਪਾਸਪੋਰਟ ਨਹੀਂ ਦਿੰਦੇ। ਆਪਣਾ ਪਾਸਪੋਰਟ ਉਹਨਾਂ ਨੇ ਰੱਖੇ, ਉਹ ਜਾ ਕੇ ਸਿੱਧਾ ਉਹ ਜਾ ਕੇ ਜਹਾਜ਼ 'ਚ ਬਹਿਣ ਵਾਲੀ ਗੱਲ ਕਰਦੇ। ਠੀਕ ਹੈ। ਟਿਕਟ ਵੀ ਮੈਂ ਤੁਹਾਨੂੰ ਜੈਨ ਜਿੱਥੇ ਵੀ ਜਾਣਾ ਉਹਨਾਂ ਨੇ ਟੂਰ ਤੇ ਵਿਜ਼ਿਟ ਤੇ ਹਾਂਜੀ, ਉਹ ਜਾਂਦੇ ਨੇ ਬਹਿ ਕੇ ਤੇ ਸਿੱਧਾ ਤੇ ਜੇ 에어ਪੋਰਟ ਤੇ ਰਸ਼ ਹੋਵੇ ਫੇਰ ਉਹ ਕਾਰਡ ਦਿਖਾਉਂਦੇ ਰਾਤ VIP ਪ੍ਰੋਟੋਕੋਲ ਉਹਨਾਂ ਨੂੰ ਮਿਲਦਾ। ਪਿੱਛੋਂ ਦੀ। ਨਹੀਂ ਭਾਜੀ ਹਾਂਜੀ ਉਹ ਜੈਨ ਬਣ ਗਏ ਨੇ। ਭਾਜੀ ਹੁਣ ਤੁਹਾਨੂੰ ਮੈਂ ਗੱਲ ਦੱਸਾਂ, ਸਾਡੇ ਪਾਕਿਸਤਾਨ ਦੇ ਇੱਕ ਤਰ੍ਹਾਂ ਦੇ ਐਕਟਰ ਨੇ, ਤੁਸੀਂ ਸਾਰੇ ਉਹਨਾਂ ਨੂੰ ਜਾਣਦੇ ਹੋ। ਅੱਛਾ ਮਾਨਾ ਜਿੱਡਾ ਪਿੰਡਾ ਨਾ, ਠਾਕਰ ਸਾਹਿਬ ਜਿੱਡਾ ਪਿੰਡਾ ਨਾ ਤਾਂ ਇਹ ਡਬਲ ਬੈੱਡ ਤੋਂ ਵੀ ਇਹਨੇ ਬਾਹਰ ਹੁੰਦੇ ਐਸੇ ਹੀ ਯਾਰ ਮਿੱਠੇ ਬੈਠਾ ਕਿਦਾਂ ਉਹ ਕਿਦਾਂ ਬੈਠਾ ਘਰ ਬੈਠਾ। ਦੱਸ ਯਾਰ। ਠਾਕਰ ਸਾਹਿਬ ਦੇ ਜ਼ਿੰਦਗੀ ਹੈ ਨਾ, एवरीथिंग इज पॉसिबल। अच्छा कुछ भी मुमकिन है, नामुमकिन को, लेकिन एक लफ्ज है अटेनिंग द इम्पॉसिबल। हाँ अच्छा नामुमकिन को मुमकिन बनाओ।
ਪਾਇਨੇ ਨਾ ਗੱਲਾਂ ਸਾਨੂੰ ਕੀ ਫਾਇਦਾ ਤੈਨੂੰ ਇਹ ਫਾਇਦਾ ਵਾ, ਮੈਂ ਤੈਨੂੰ ਦੱਸ ਰਿਹਾ, ਉਹ ਮੰਨਦਾ ਨਹੀਂ ਨਾ ਪਿਆ। ਨਹੀਂ ਮੰਨ ਗਿਆ ਬਾਈ ਯਾਰ, ਤੂੰ ਤਸਲੀਮ ਯਾਰ ਦੱਸਣ ਮੈਂ ਇਹਦੇ ਬਾਤ ਠਾਕਰ ਸਾਹਿਬ, ਅੱਛਾ ਠਾਕਰ ਸਾਹਿਬ ਕਹਿੰਦੇ ਯਾਰ ਮੇਰਾ ਨਾ ਬੜਾ ਦਿਲ ਕਰੇ ਸਾਊਦੀ ਅਰਬ ਜਾਣ ਨੂੰ। ਅੱਛਾ ਤੇ ਮਿੱਠਾ ਜੀ 에ਅਰਪੋਰਟ ਤੇ ਚਲੇ ਗਏ ਨੇ, ਪਾਸਪੋਰਟ ਵੀ ਘਰ ਆ ਤੇ ਟਿਕਟ ਵੀ ਘਰ। ਓਏ ਤੇ ਠਾਕਰ ਸਾਹਿਬ ਵੀ ਘਰ ਹੀ ਸੀਗੇ। ਨਾ 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 ਠਾਕਰ ਸਾਹਿਬ 에ਅਰਪੋਰਟ ਤੇ ਆ ਗਏ ਨੇ। ਅੱਛਾ ਕਹਿੰਦੇ ਮੈਂ ਹੁਣ ਕਹਿੰਦੇ ਮੈਂ ਜੁਮਾ ਪੜ੍ਹਨਾ ਸੀਗਾ ਸਾਊਦੀ ਅਰਬ ਜਾ ਕੇ। ਉਹ ਅੱਛਾ ਸਰਕਾਰ ਦੇ ਕਹਿੰਦਾ ਮੈਂ ਰੋਣ ਲੱਗ ਪਿਆ ਕਿ ਯਾਰ ਪਾਸਪੋਰਟ ਵੀ ਘਰ ਤੇ ਟਿਕਟ ਵੀ ਘਰ, ਤੇ ਮੈਂ ਕੀ। ਕਹਿੰਦੇ ਮੈਂ ਬੜਾ ਪਰੇਸ਼ਾਨ, ਤੇ ਪਾਇਲਟ ਆਇਆ, ਉਹ ਠਾਕਰ ਸਾਹਿਬ ਕਹਿੰਦੇ ਕੀ ਹੋਇਆ? ਕਹਿੰਦੇ ਯਾਰ ਮੇਰਾ ਪਾਸਪੋਰਟ ਘਰ ਹੈ। ਕਹਿੰਦਾ ਨਹੀਂ ਆਓ ਚਲੋ। ਤੂੰ ਭਾਈ ਪਾਇਲਟ ਆਪਣੇ ਨਾਲ ਬਿਠਾ ਕੇ ਸਾਊਦੀ ਅਰਬ ਲੈ ਗਿਆ, ਉੱਥੋਂ ਨਮਾਜ਼ ਪੜ੍ਹੀ, ਚਾਹ ਪੀਤੀ ਉਹਨਾਂ ਨੇ ਇਕੱਠੇ ਬੈਠੇ ਰਾਤ ਨੂੰ ਸ਼ੋਅ ਵੀ ਆ ਕੇ ਕੀਤਾ ਉਹਨੇ। ਠਾਕਰ ਸਾਹਿਬ ਬਈ ਨਾਲ ਲੈ ਗਏ ਤਾਂ ਕਾਸ਼ਿਫ ਭਾਈ ਇੱਕ ਮਿੰਟ, ਠਾਕੁਰ ਸਾਹਿਬ ਦੀ ਅਕੀਦਤ, ਉਹਨਾਂ ਦੀ ਮੁਹੱਬਤ, ਉਹਨਾਂ ਦਾ ਅਦਬ ਇਹਤਰਾਮ ਇੱਕ ਸਾਈਡ ਤੇ, ਹੁਣ ਰੂਲਸ ਆਫ ਰੈਗੂਲੇਸ਼ਨ ਜਿਹੜੇ ਨਾ, ਇਹ ਬਾਤ ਹੈ। ਮੈਂ ਕਸਮ ਖਾਨ ਨੂੰ ਤੇ ਯਾਰ ਮਿੱਠੇ ਇੱਕ ਮਿੰਟ ਓਏ ਗੱਲ ਸੁਣ ਮਿੱਠੇ, ਮੇਰੀ ਗੱਲ ਸੁਣ। ਮੈਂ ਥਾਈਲੈਂਡ ਜਾਣਾ, ਅੱਛਾ ਮੈਂ 에ਅਰਪੋਰਟ ਤੇ ਪਹੁੰਚ ਗਿਆ, ਯਾਰ ਇੱਥੇ ਰੱਖ ਲਓ ਇਹਨੂੰ। ਅੱਛਾ 에ਅਰਪੋਰਟ ਤੇ ਪਹੁੰਚ ਗਿਆ ਮੈਂ, ਮੇਰਾ ਪਾਸਪੋਰਟ ਘਰ ਰਹਿ ਗਿਆ। ਓਏ ਹੋਏ ਅੱਲਾ ਜਾਣੇ। ਵਾਪਸ ਭੇਜਤਾ। ਨਾ 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 ਫੇਰ ਦੇ ਕੇ ਗਿਆ ਵਾ ਪਾਸਪੋਰਟ। ਨਾ 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 ਓਏ ਬਕਵਾਸ ਕਰਦਾ ਪਿਆ, ਸੁਹੇਲ ਨਹੀਂ ਦੇ ਗਿਆ ਪੋਮਾ ਯਾਰ। ਮੈਂ ਕਸਮ ਖੁਦਾ ਦੀ ਮੈਂ ਫੋਨ ਕੀਤਾ, ਹੂੰ 1.5 ਘੰਟੇ 'ਚ ਬੰਦਾ ਲਾਹੌਰ, ਇੰਨੀ ਸਪੀਡ ਨਾਲ ਮਿੱਠੇ ਗਿਆ ਉਹ ਪਾਸਪੋਰਟ ਲੈ ਕੇ। ਓਏ ਉਹ ਕਿਤੇ ਸ਼ੇਖੂਪੁਰੇ ਬੈਠਾ ਸੀਗਾ ਨਾ 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 ਫੈਸਲਾਬਾਦੋਂ ਆਇਆ 1.5 ਘੰਟੇ ਚ। ਹਾਂਜੀ 1.5 ਘੰਟੇ 'ਚ 에ਅਰਪੋਰਟ ਤੇ ਪਹੁੰਚਿਆ ਯਾਰ। ਪਾਇਲਟ ਨਾਲ ਗੱਲ ਕਰਾਈ ਆ। ਅੱਛਾ ਇਹ ਕਿਹਾ ਪੋਸੀਬਲ ਵੇਖ ਹੈ, ਯਾਰ, ਇਹ ਪੋਸੀਬਲ ਹੈ ਕਿ ਡੇਢ ਘੰਟੇ ਪਹੁੰਚ ਸਕਦੇ, ਉਹ ਵੀ ਲੇਕਿਨ ਪੋਸੀਬਲ ਆ, ਉਹ ਵੀ ਨਹੀਂ ਪਹੁੰਚ ਸਕਦੇ ਆ। ਪੋਸੀਬਲ। ਇਹਦੀ ਵੀ ਸਿਚੁਏਸ਼ਨ ਡਿਫਰੈਂਟ ਆ। ਇੱਕ ਨਾ, ਚੀਜ਼ ਤੁਸੀਂ ਕਿਉਂ ਕਰੋ different ਗਾਉਣੇ ਆ, ਕਿਉਂ ਇੱਕ ਚੀਜ਼ different? ਤੁਹਾਡੇ ਕੋਲ ਹੈ ਹੀ ਨਹੀਂ। ਇੱਕ ਚੀਜ਼ ਨਹੀਂ ਹੈ। ਅੱਛਾ ਜੀ। ਇੱਕ ਚੀਜ਼ ਹੈ। ਹਾਂਜੀ। ਮੇਰੇ ਕੋਲ ਐਸੀ ਪਾਸਪੋਰਟ ਨਹੀਂ ਠਾਕਰ ਸਾਹਿਬ ਕੋਲ ਐਸੀ, ਨਹੀਂ ਤੇ ਫੇਰ ਮੈਂ ਨਹੀਂ ਗਿਆ। ਨਹੀਂ ਨਹੀਂ ਮੈਂ ਗਿਆ ਵਾਂ, ਮੈਂ ਫੋਨ ਕੀਤਾ, ਕਸਮ ਵਾਲੀ ਗੱਲ ਹੈ, ਫੈਸਲਾਬਾਦ ਇੱਕ ਦੋਸਤ ਨੂੰ, ਉਹਦੇ ਕੋਲ ਵੱਡੀ GLI ਗੱਡੀ, ਉਹ ਮੈਨੂੰ 1.5 ਘੰਟੇ 'ਚ 에ਅਰਪੋਰਟ ਤੇ ਪਾਸਪੋਰਟ ਫੜਾ ਗਿਆ। 3500 ਰੁਪਏ ਤੇਲ ਪਵਾ ਗਿਆ। ਮੈਂ ਕੀ ਪਤਾ ਨਹੀਂ, ਹੁਣ ਮੈਂ 10,000 ਰੁਪਏ ਨਜ਼ਰ ਕੀਤੀ। ਮੈਂ ਕਿਹਾ ਤੇਰੀ ਗੱਲ ਕਹਿੰਦਾ ਖੋਤਾ ਲਟਾਉਣ ਵਾਲਾ ਸ਼ਾਹਕਾਰ ਹੁੰਦਾ। ਮੇਰੀ ਗੱਲ ਸਮਝੋ, ਕਹਿੰਦਾ ਗੁਨਾਹਗਾਰ ਦੀ ਬਗਲ ਹੁੰਦੀ। ਉਹ ਤੁਹਾਡਾ ਤੁਸੀਂ ਲੈ ਕੇ ਸੀਗੇ ਜੇ ਮੈਂ ਤੁਹਾਨੂੰ ਗੱਲ ਮੁਕਾਈ ਕਿ ਇਫਤਖਾਰ ਠਾਕੁਰ ਓਏ ਸਾਹਿਬ ਬਗਲ ਥੱਲੇ ਲਵ ਲਿਖਿਆ ਹੁੰਦਾ। ਚੌਕੜੀ ਮਾਰਨ ਵਾਲਾ ਸੱਪ ਹੁੰਦਾ। ਮੈਂ ਤੁਹਾਨੂੰ ਗੱਲ ਕਹਿ ਰਿਹਾ। ਓਏ ਬਗਲ 'ਚ ਫਰੰਜ ਰੱਖੀ ਹੁੰਦੀ ਓਏ ਹੈ। ਭਾਈ ਨੂੰ ਇਹ ਨਹੀਂ ਕਹੀਦਾ। ਓਏ ਓਏ ਤੂੰ ਕੀ ਕਹਿੰਦੇ ਹੋ? ਮੈਂ ਤਾਂ ਕਾਮੇਡੀਅਨ ਆ ਨਾ। ਚਲੋ ਫੇ ਮੈਂ ਚਲੋ ਠੀਕ ਆ ਭਾਜੀ। ਭਾਈ ਨੂੰ ਕਹੀ ਇਦਾਂ ਨਹੀਂ ਕਹਿੰਦਾ ਹੁੰਦਾ। ਓਏ ਉੱਡਣ ਵਾਲੇ ਕਲੀਨ ਦਾ ਸਲੈਂਸਰ ਹੁੰਦਾ ਠਹਿਰ ਜਾ। ਅੱਛਾ ਭਾਜੀ ਕੁਛ ਵੀ ਹੈ ਨਾ ਪੋਸੀਬਲ, ਪੋਸੀਬਲ ਹੈਗਾ। ਭਾਈ ਨੇ ਕੁਝ ਚੀਜ਼ਾਂ ਨੂੰ Possible ਤਸਲੀਮ ਕਰਦੀ ਹੈ। ਕਿਉਂ ਨਹੀਂ ਕਰਦੀ? ਨਹੀਂ। ਇੰਟਰਵਿਊ ਪਿਆ ਬਠਾ ਉਹ ਭਾਜੀ ਪਾਸਪੋਰਟ ਜਿਹੜਾ ਮਰਜ਼ੀ ਆ ਤੁਸੀਂ ਜਦੋਂ ਮਰਜ਼ੀ ਨਾਲ ਲੈ ਦੋ, ਨਹੀਂ ਜਾਣ ਦਿੰਦੇ ਯਾਰ। ਉਹ ਭਾਈ ਸਹੀ ਗੱਲ ਆ ਉਹਦੀ। ਉਹ ਭਾਈ ਇੰਟਰਵਿਊ ਠਾਕਰ ਸਾਹਿਬ ਗਏ ਨੇ ਸਾਊਦੀ ਅਰਬ, ਉਸ ਤੋਂ ਬਾਅਦ ਵਾਪਸ ਵੀ ਉਦਾਂ ਹੀ ਆਏ ਨੇ, ਆ ਕੇ ਸ਼ੋਅ ਕੀਤਾ। ਮੈਂ ਆਪਣਾ ਪਾਸਪੋਰਟ ਭੁੱਲ ਗਿਆ, ਲਾਹੌਰ ਗਿਆ ਵਾ, ਮੈਂ ਫੋਨ ਕੀਤਾ 1.5 ਘੰਟੇ 'ਚ ਬੰਦਾ ਪਾਸਪੋਰਟ, ਮੈਂ ਥਾਈਲੈਂਡ ਚਲਾ ਗਿਆ। ਤੁਹਾਡੇ ਵਰਗੇ ਕੈਦੀ ਦਾ ਨਾ ਬਾਕੀ ਕੈਦੀ ਵੀ ਕਹਿ ਰਹੇ ਇਹਨੂੰ ਕੱਢੋ ਭਾਈ, ਕਿਤੇ ਹੋਰ ਜੇਲ੍ਹ 'ਚ ਗੈਸ ਖੋਲ ਕਰ ਪਏ। ਅੱਛਾ ਤੁਹਾਡੀ ਸਿਚੁਏਸ਼ਨ ਤੇ ਉਹਨਾਂ ਸਿਚੁਏਸ਼ਨ ਜ਼ਮੀਨ ਅਸਮਾਨ ਦਾ ਫਰਕ। ਹਾਂ ਐਦਾਂ ਹੀ ਤੁਹਾਨੂੰ ਪਕੜਾ ਗਿਆ ਵਾ, ਉਹਨਾਂ ਦੇ ਕੋਲ ਤੇ ਹੈ ਹੀ ਨਹੀਂ ਆ। ਤੁਸੀਂ ਨਹੀਂ ਕਹਿੰਦੇ ਹੈ। ਪਿਓ ਕੋਈ ਪਾਇਲਟ ਨੂੰ ਹੱਥ ਫੜ ਕੇ ਉਹਨਾਂ ਨੂੰ ਲੈ ਕੇ ਆਓ। ਹਾਂਜੀ। ਉਹ ਕੁਛ ਵੀ ਯਾਰ ਯਾਰ ਇੱਕ ਏਦਾਂ ਮਿੰਟ ਕਿੱਦਾਂ ਹੁੰਦਾ ਮੇਰੀ ਯਾਰ? ਗੱਲ ਤੁਸੀਂ ਸੁਣ। ਧੁਨੀ 'ਚ ਤੇਲ Body ਪਾ bath ਕੇ ਹੁੰਦਾ ਹੈ, ਸਾਰਾ ਕੁਛ ਹੁੰਦਾ ਹੈ। ਮੈਂ ਤੇ ਮਿੱਠਾ ਬੁਰੀਆ ਸਾਹਿਬ ਅੱਛਾ ਦੁਬਈ ਗਏ ਆ। ਅਸੀਂ ਬੈਠੇ ਆ ਜਹਾਜ਼ ਤੇ, ਤੇ ਜਾ ਮਿੱਠਾ ਜੀ ਸਾਨੂੰ ਸਪੈਸ਼ਲ ਪਾਇਲਟ ਮਿਲਣ ਆਇਆ। ਮੇਰਾ ਨਾਮ ਹੈ ਭਾਜੀ। ਪਾਇਲਟ ਮਿਲਣ ਆਇਆ, ਉਹਨੂੰ ਪਤਾ ਲੱਗਾ, ਉਹਨੇ ਕਿਤੇ ਉਸ VPN 'ਚ ਵੇਖ ਲਿਆ ਸਾਨੂੰ। ਉਹ ਜਿਹੜਾ CCTV ਨੇ CNN ਤੇ ਹੈ ਉਹ ਯਾਰ CCTV 'ਚ ਉਹਨੇ ਵੇਖ ਲਿਆ। ਅੱਛਾ ਯਾਰ ਉਹ ਬੰਦਾ ਸਾਨੂੰ ਮਿਲਣ ਆਇਆ, ਕਹਿੰਦਾ ਮੈਂ ਤੁਹਾਨੂੰ ਵੇਖਿਆ ਫੈਸਲ ਰਾਮੇ ਸਾਹਿਬ ਤੇ ਮਿੱਠਾ ਪੁਰੀਆ ਸਾਹਿਬ। ਵਾਹ ਵਾਹ। ਉਹ ਮਿਲਣ ਆਇਆ। ਮਿੱਠਾ ਕਹਿੰਦਾ ਓਏ ਸਟੀਅਰਿੰਗ ਤੇ ਕਿਹਨੂੰ ਬਾਤ ਗਿਆ? ਮਿੱਠੇ ਨੇ ਉਹਨੂੰ ਦਿੱਤਾ ਸਟੇਰਿੰਗ ਤੇ ਕੌਣ? ਉਹ ਭਾਈ ਅੰਦਰ ਹੀ ਲੈ ਗਿਆ ਕਹਿੰਦਾ ਚਾਰ ਪੈਰ ਹੁੰਦੇ ਆ। ਕਹਿੰਦਾ ਉਹਨੇ ਫਿਰ ਗਿਆ, ਕਹਿੰਦਾ ਯਾਰ ਉਹ ਪਾਇਲਟ ਇਹ ਸਾਰੇ ਬੈਠੇ ਹੋਏ ਹੁੰਦੇ। ਮੈਂ ਇਸ ਗੱਲ ਨੂੰ ਯਕੀਨ ਨਹੀਂ ਕਰ ਸਕਦਾ। ਤੂੰ ਨਾ ਕਰ। ਉਹਦੀ ਰੀਜ਼ਨ ਕਿ ਅਗਰ ਤੁਹਾਡਾ ਉਹ ਫੈਨ ਹੁੰਦਾ, ਤੁਹਾਨੂੰ ਬਾਵਾਂ 'ਚ ਬਿਠਾਉਂਦਾ ਤੇ ਜਾਨੂੰ ਜਾ ਕੇ ਕਾਰਪੋਰੇਟ 'ਚ ਲੈ ਕੇ ਜਾਂਦਾ ਕਿ ਭਾਈ ਇਹ ਵੇਖੋ ਜਾਂਚ ਚੱਲ ਰਿਹਾ ਵਾ, ਇਹਨੂੰ ਕਹਿੰਦੇ ਗੱਲ। ਅੱਗੇ ਤੇ ਸੁਣ, ਅੱਛਾ ਹੁਣ ਜਾਏਗਾ ਡਾਇਰੈਕਟਰ ਨਾ 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 ਹਾਂ ਤੂੰ ਉਹ ਕਲਿਓ ਡਾਇਰੈਕਟਰ ਨੇ ਭਲਾ ਕੀ ਕੀਤਾ? ਉਹਦੀ ਕੰਡ ਸੁਣਦੀ ਪਈ ਹੈ। ਉਹ ਜਿਹੜੇ ਬਾਕਸ ਨਹੀਂ ਦਿੰਦੇ ਜਾ ਰਿਫਰੈਸ਼ਮੈਂਟ ਬਾਕਸ ਕਿੰਨੇ ਦਿੰਦੇ? ਇੱਕ 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 ਦਿੰਦੇ। ਉਹ ਡਬਲ ਲੈ ਕੇ ਆਇਆ। ਡਬਲ ਸਾਡੇ ਲਈ। ਉਹ ਡਬਲ ਕਿਉਂ? ਇੱਕ ਮੇਰੇ ਲਈ, ਇੱਕ ਉਹਦੇ ਲਈ। ਠੀਕ ਆ ਜਨਰਲ ਕਹਿੰਦੇ। ਉਸ ਤੋਂ ਬਾਅਦ ਅੱਲਾ ਉਹਦਾ ਭਲਾ ਕਰੇ, ਇਹ ਕੋਰ ਲੈ ਕੇ ਆ ਗਿਆ। ਹੈ ਹਾਂ ਕੀ ਲੈ ਕੇ ਆਏ? ਬਾਕਸ, ਕਹਿੰਦਾ ਹੈ ਜਾਨੀ ਸਾਹਿਬ ਲਈ।
ਮੈਂ ਕਿਹਾ ਯਾਰ ਜਾਨੀ ਸਾਹਿਬ ਤੇ ਹੈ ਨਹੀਂ, ਕਹਿੰਦਾ ਯਾਰ ਤੁਸੀਂ ਤੇ ਲਾ ਲਓ ਨਾ, ਤੁਸੀਂ ਉਹਨਾਂ ਦੇ ਹਿੱਸੇ ਤੇ ਖਾ ਲਓ। ਫੇਰ ਬੱਚਿਆਂ ਦੀ ਵੀ ਫਿਰ ਮੰਗ ਲਈ ਉਸ ਇਹਨਾਂ ਤੋਂ ਨੇ। ਬਾਅਦ ਸੇਲਾ ਵੀ ਦਿੰਦੇ ਆ। ਨਹੀਂ ਹੁਣ ਸਾਡੇ ਨਾਲ ਕਹਿੰਦਾ ਕਰੈਕਟਰ ਬੜਾ ਦਲੇਰ ਬੈਠਾ ਹੈ, ਕੁਝ ਨਹੀਂ ਹੁੰਦਾ, ਬੰਦੇ ਬਣਾ ਯਾਰ ਤੇਰਾ ਜੀ ਅੱਲਾ ਰਹਿਮ ਕਰੇ। 5 ਸਾਲ ਹੋ ਗਏ ਅਸੀਂ ਮਹੀਨੇ ਚ ਹਰ ਵਾਰੀ 6 ਚੱਕਰ ਲੱਗਦੇ, ਉਹ ਐ ਬੋਲ ਰਿਹਾ ਹੁਣ ਆ ਉਹਦੀ ਟੂਨ ਟਾ ਓਵਰ ਕੌਨਫੀਡੈਂਟ ਤੇ ਮਿੱਠੇ ਪੁੜੀਏ ਤੇ ਮੇਰੇ ਰੰਗ ਉੱਡੇ ਹੋਏ ਕਿਉਂ? ਜਹਾਜ਼ ਉਹ ਡਰਾਇਆ ਹੈ ਨਾ ਫੁੱਲ। ਮੌਸਮ ਖਰਾਬ, ਉਹ ਬਬਲਿੰਗ ਕਰਦਾ ਹੁੰਦਾ ਨਾ ਉੱਥੇ ਜਾ ਕੇ। ਠੀਕ ਹੈ ਜਹਾਜ਼ ਬਬਲਿੰਗ ਕਰ ਰਿਹਾ, ਮੌਸਮ ਖਰਾਬ ਤਲਾ ਨਹੀਂ ਰਹੇ। ਤੇ ਲਾਨ ਨਹੀਂ ਡੇ। नहीं ना लोगों कहने हैं पहले अनाउंसमेंट हुई, अस्सलाम वालेकुम, हम लैंडिंग के लिए तैयार हैं। कराची कराची लाहौर, अच्छा लाहौर सॉरी लाहौर नहीं, फैसलाबाद। फैसलाबाद। हम लैंडिंग के लिए तैयार हैं। ऐ उन्हें चक्कर लाया, ऐ जहाज थले आया, ਅੱਛਾ ज़ू करके फिर ऊपर चले गए। मौसम। और ये कहता नाज़रीन हमें रनवे नजर नहीं आया। मैं कहा, आप धीरज रखें कि आप सुकून से मुत्मिनान से रहें, हम बहुत जल्द लैंडिंग के लिए उतरने वाले हैं। फिर उन्हें एक चक्कर लाया, तकरीबन 8 किलोमीटर का चक्कर ਹੁੰਦਾ। एक चक्कर उन्हें फिर ला के तो फिर वो कहता नाज़रीन हम लैंडिंग के लिए तैयार हैं, अपने अपने बेल्ट बांध। नादरीन क्यों कहते हैं नाज़रीन नहीं गया उन्हें, वैसे पैसेंजर्स ਨੂੰ कि उन्होंने कहा कि अपने अपने ऑडियंस अपने अपने बेल्ट बांध लें, हम लैंडिंग के लिए तैयार हैं। तो वो फिर भाई थले कहता फिर रनवे नजर नहीं आया। तो मैं क्या सिचुएशन हूँ तू हिसाब ला 2 बारी। फिर उन्हें अनाउंसमेंट की रनवे नजर ना आने की वजह से हम यहाँ पे लैंडिंग नहीं कर पा रहे, तो इसलिए हम अपना अगली मंजिल की तरफ रवाना है और ये अब जहाज लाहौर जाएगा। ਅੱਛਾ ਤੇ ਸਾਨੂੰ ਲਾਹੌਰ ਲੈ ਗਿਆ ਭਾਈ, ਬੜੀ ਤੇ ਲਾਹੌਰ ਲੈ ਗਿਆ ਵਾ। ਤੇ ਹੁਣ ਨਾਲ ਦਾ ਕਰੈਕਟਰ ਕਹਿਣ ਡਿਆ ਓਏ ਯਾਰ ਮਿੱਠੇ ਪ੍ਰੀਏ ਤੂੰ ਕੀ ਚਵਲਾ ਮਾਰਨੇ ਯਾਰ। ਮਿੱਠਾ ਪ੍ਰੀਏ ਸਾਹਿਬ ਸੀਟ ਦੇ ਉੱਤੇ ਗਏ, ਓ ਯਾਰ ਸਾਰੇ ਬਿਰਦ ਕਰੋ, ਪੜੋ ਯਾਰ, ਧਿਆਨ ਉੱਤਰ ਗਏ, ਧਿਆਨ ਉਤਰਿਆ ਯਾਰ। ਹੁਣ ਬਿੱਟਾ ਆ ਲੱਗਾ ਹੋਇਆ ਆ ਮੇਰੇ ਸਾਹਮਣੇ ਮੂੰਹ। ਹੁਣ ਨਾਲ ਦਾ ਜਿਹੜਾ ਕਰੈਕਟਰ ਬੈਠਾ ਨਾ ਉਹ ਕਹਿੰਦਾ ਓ ਯਾਰ ਮਿੱਠੇ ਪ੍ਰੀਏ ਬਹਿ ਯਾਰ ਦੇ ਫੈਸਲਾ ਭਾਈ 12 ਸਾਲ ਹੋ ਗਏ ਸਾਨੂੰ ਸਫ਼ਰ ਕਰਦੇ। 12 ਸਾਲ ਅਸੀਂ ਮਹੀਨਾ ਆਈਦਾ ਜਾਈਦਾ ਇਹ ਕੀ ਯਾਰ ਐਟਮਾਂ ਕਰਨ ਡਿਆ, ਜਲੀਲ ਕਰਾਉਣ ਡਿਆ, ਤੁਹਾਨੂੰ ਪਤਾ ਲੋਕ ਮਜ਼ਾਕ ਉਡਾਉਂਦੇ। ਠੀਕ ਹੈ ਹੁਣ ਅੱਗੋਂ ਨਾ ਮੈਂ ਹੁਣ ਮੁਤਮਈਨ ਮੈਂ ਕਿਹਾ ਯਾਰ ਅੱਲਾਹ ਪਾਕ ਖੈਰਾ ਕਰੇ, ਇੱਥੇ ਕੁਛ ਨਹੀਂ ਹੁੰਦਾ, ਤੂੰ ਕਾਹਤੋਂ ਪਰੇਸ਼ਾਨ। ਬੰਦੇ ਨੇ ਹੌਸਲਾ ਦੇ ਦਿੱਤਾ ਨਾ। ਹੁਣ ਮਿੱਠੇ ਨੇ ਅੱਜ ਕਰਕੇ ਨਾ ਸੀਟ ਨੂੰ ਫੜਿਆ ਹੋਇਆ, ਠੀਕ ਹੈ ਨਾ, ਬੈਲਟ ਬਲਿਆ, ਤੇ ਉਹ ਹੁਣ ਕਰੈਕਟਰ ਛੇੜਨ ਡਿਆ। ਅੱਛਾ ਓ ਯਾਰ ਜਾਣਦੇ ਯਾਰ ਮਿੱਠੇ ਕੀ ਹੋਣ ਡਿਆ, ਮੇਰਾ ਅੱਲਾ ਜਾਣਦਾ ਜਦੋਂ ਰੰਗ ਉੱਡੇ ਨੇ। ਹੁਣ ਉਹ 12 ਸਾਲ ਵਾਲਾ ਕਹਿਣ ਡਿਆ ਕਿ 12 ਸਾਲ ਹੋ ਗਏ ਅਸੀਂ ਆਈਦਾ ਜਾਈਦਾ, ਇੰਝ ਹਫ਼ਤੇ ਹੁੰਦੀ ਦੀ ਹੈ। ਵਾਰੀ। ਇੱਕ ਸਿਸਟਮ ਇੰਜ ਦਾ ਹੋਇਆ, ਓਏ ਝਟਕਾ ਲੱਗਾ। ਝਟਕਾ ਲੱਗਾ ਤੇ ਉਹ ਕਹਿੰਦਾ 12 ਸਾਲਾਂ ਚ, ਕਹਿੰਦਾ 12 ਸਾਲਾਂ ਚ ਕਦੇ ਇੰਜ ਨਹੀਂ ਹੋਇਆ। ਓਏ ਅੱਛੀ ਬਾਤ ਹੈ। ਤੇ ਮਿੱਠਾ ਪੁੜੀਆ ਉੱਠ ਗਿਆ, ਕਹਿੰਦਾ ਆ ਪੜੋ ਸਾਰੇ ਪੜੋ ਤੇ ਬਣਾਈ ਜਾ। ਯਾਰ ਉਹ ਬਹੁਤ ਬਹੁਤ ਲਾਹੌਰ ਫਿਰ ਜਦੋਂ ਉਤਰਿਆ ਭਾਈ ਅੱਛਾ ਡੇਂਜਰਸ ਸੀਗਾ। ਲਾਹੌਰ ਵੀ ਲਾ ਕੇ ਨਾ ਤਿਆਰਾ ਤੇ ਸਾਨੂੰ ਕਰਾਈ ਰੱਖਿਆ, ਕਹਿੰਦੇ ਇੱਥੇ ਬੱਸਾਂ ਆਉਣਗੀਆਂ। ਬੱਸਾਂ ਮੈਂ ਕਿਹਾ ਯਾਰ ਕਿਹੜਾ ਤਰੀਕੇ ਨਾਲ ਤੁਹਾਨੂੰ ਜ਼ਮੀਨ ਦਿਖਾ ਦੇ, ਬਸ ਹੱਥ ਲਵਾ ਦੇ। ਮਿੱਟੀ ਦਿਖਾ ਦੇ ਜੀ। ਹੋ ਜਾਂਦਾ ਹੁੰਦਾ ਵਾ ਬਹੁਤ ਸਾਰੀ ਬੜੀ ਫੈਕਟਸ critical ਯਾਰ ਮਿੱਠੇ ਮੈਂ ਕੀ ਕਰਕੇ ਜਹਾਜ਼ ਕੀਤਾ ਹੋਏ ਯਾਰ ਮੈਂ ਲਾਸਟ ਟਾਈਮ ਜਦੋਂ ਆਇਆ ਨਾ, ਮਿੱਠਾ ਜੀ ਜਹਾਜ਼ ਦਾ ਮੂੰਹ ਇੱਧਰ ਹੋ ਗਿਆ। ਯਾਰ ਇਹ ਜਾ ਰਹੇ ਆ ਨਾ ਜਹਾਜ਼, ਤੇ ਉਹਦਾ ਮੂੰਹ ਹੀ ਇੰਜ ਘੁੰਮ ਗਿਆ। ਕਿਉਂ? ਹਵਾ ਤੇਜ਼ ਸੀ। ਯਾਰ ਇਦਾਂ ਕਿੱਦਾਂ ਹੋ ਗਿਆ ਮੈਨੂੰ ਦੱਸੋ ਯਾਰ। ਕਾਗਜ਼ ਤਾਂ ਇਹ ਕਿੱਦਾਂ ਹੋ ਗਿਆ ਆਹ। ਯਾਰ ਇਹ ਕਿੱਦਾਂ ਹੋ ਗਿਆ ਮੈਨੂੰ ਦੱਸੋ। ਮੈਂ ਹੁਣ ਤੁਹਾਨੂੰ ਦੱਸ ਰਿਹਾ ਬਈ ਜਿਸ ਜਹਾਜ਼ ਦੇ ਵਿੱਚ ਆਇਆ ਨਾ, ਯਾਰ ਉਹ ਹੈ ਸੀ ਐਪਲੀ ਕੋਸ਼ਸ ਨਹੀਂ ਇਹ ਬਾੜਾ ਪੁੱਲਾ ਹਾਈ 에ਅਰ ਹਾਈ ਸਹੀ ਹੈ। 에ਅਰਬਸ ਹਾਈ 에ਅਰ ਯਾਰ ਕੀ ਖੂਬਸੂਰਤ ਜਹਾਜ਼ ਸੀ। ਬਹੁਤ ਖੂਬਸੂਰਤ ਉਹ ਜਗ੍ਹਾ। ਤੋਂ ਸਭ ਤੋਂ ਵੱਡੀ ਗੱਲ ਯਾਰ ਮੈਨੂੰ ਖੁਸ਼ੀ ਕਿਹੜੀ ਗੱਲ ਦੀ ਹੋਈ, 14 ਮੋਬਾਈਲ ਹੋਏ ਭੈਣ ਨੂੰ। ਨਹੀਂ 14 ਮੋਬਾਈਲ ਨਹੀਂ, ਸਭ ਤੋਂ ਜ਼ਿਆਦਾ ਖੁਸ਼ੀ ਮੈਨੂੰ ਇਸ ਗੱਲ ਦੀ ਸੀਗੀ ਆਪਣਾ ਲੈ ਲਿਆ। ਕਿ ਅਸੀਂ ਜਿਹੜੇ 에ਅਰਪੋਰਟ ਤੇ ਨਿਕਲੇ ਆ ਨਾ, ਜਿਹੜੇ ਵੀ 에ਅਰਪੋਰਟ ਤੇ, ਥਾਈਲੈਂਡ, ਮਲੇਸ਼ੀਆ, ਸਿੰਗਾਪੁਰ, ਚੀਚਾਪਤਨੀ ਮੰਡੀ ਭਾਵਲ ਦੇ ਨਹੀਂ। ਫੈਸਲਾ ਗੋਕੂ ਓਏ ਕਿਆ ਹਾਕਰ ਜੀ। ਚੰਗਮਾਈ, ਅਸੀਂ ਜਿਹੜੇ 에ਅਰਪੋਰਟ ਤੇ ਗਏ ਆ ਯਾਰ, ਮੈਂ ਜਹਾਜ਼ ਦੇ ਵਿੱਚ ਇਹ ਵੀਡੀਓ ਬਣਾ ਰਿਹਾ ਤੇ 에ਅਰ ਹੋਸਟਰਾਂ ਇੰਜਨ ਕਰਨ ਦੀ ਹਾਏ ਹਾਏ ਉਹ ਕਰਦੇ ਹੁੰਦੇ ਇਹ ਸਾਰੇ ਕਰਦੀਆਂ ਇੱਥੇ- ਹੁੰਦੀਆਂ। ਇੱਥੇ ਹੁਣ ਕੀ ਕਹਿਣ ਦੇ ਨੇ ਉਹ ਭਾਜੀ ਇੱਥੇ ਵੀਡੀਓ ਨੂੰ ਬਣਾ ਭਾਜੀ ਹਲੋ ਕਸਮ ਨਾਲ ਯਾਰ ਯਾਰ ਇਹ ਲੋ ਇਦਾਂ ਸਹੀ ਗੱਲ 100%। ਮੈਂ ਉਹੀ ਗੱਲ ਮੈਂ ਰਿਕੁਐਸਟ ਇਹੀ ਕਰਾਂਗਾ
ਕਿ ਯਾਰ ਜਿਹੜਾ ਵੀ ਇਹਨਾਂ ਵੀਡੀਓ ਬਣਾਉਂਦੇ ਆ ਕਰਨ ਤਾਂ ਕਿ ਯਾਦਗਿਰੀ ਸਾਡਾ ਹੁੰਦੀ ਆ। ਕਲਚਰ ਵੇਖਣੀ ਯਾਰ ਐਡਾ ਖੂਬਸੂਰਤ 에어ਪੋਰਟ ਯਾਰ ਸਾਡਾ ਮੈਂ ਵੇਖ ਕੇ ਯਾਰ ਵੀਡੀਓ ਦੀ ਗੱਲ ਹੈ ਨਾ ਵੀਡੀਓ ਯਾਰ ਅਗਰ ਬਣਾ ਲੈਣ ਤੇ ਕੋਈ ਮਸਲਾ ਨਹੀਂ ਯਾਰ ਅਸੀਂ ਆਪਣੀ ਖੂਬਸੂਰਤੀ ਦਿਖਾਈਏ ਯਾਰ ਖੂਬਸੂਰਤੀ ਕਿਹੜੀ? ਯਾਰ airport 에어ਪੋਰਟ ਤਾਂ ਖੂਬਸੂਰਤ ਆ ਸਾਡਾ ਕੀ ਬਾਤ ਅੱਛਾ 에어ਪੋਰਟ ਦਾ ਕਹੋ ਤੁਹਾਡੇ ਦੇ ਨਾਲ ਯਾਰ ਮਿੱਠੇ ਮੇਰਾ ਇੱਕ ਯਾਰ ਹੀ ਉਹਨੇ ਜਾਣਾ ਸੀ ਬੈਲਜੀਅਮ ਹਾਂਜੀ ਬੈਲਜੀਅਮ ਪਾਸਪੋਰਟ ਭੁੱਲ ਗਿਆ ਆਪਣਾ ਘਰ ਸਾਰੇ ਪਾਸਪੋਰਟ ਕਿਉਂ ਭੁੱਲਦੇ ਆ? ਭਰਾਵਾ ਉਹ 에어ਪੋਰਟ ਤੇ ਰੋਣ ਡਿਆ ਕਹਿੰਦੇ ਯਾਰ ਪਾਸਪੋਰਟ ਭੁੱਲ ਗਿਆ ਯਾਰ ਤੁਸੀਂ ਨਾ ਪਾਇਲਟ ਨੇ ਉਹਨੂੰ ਵੇਖਿਆ, ਜਿਹਨੇ ਤੁਸੀਂ ਪਾਸਪੋਰਟ ਭੁੱਲਣ ਦੇ ਨਾ ਤੁਸੀਂ ਜਹਾਜ਼ ਕੋ ਆਪਣਾ ਹੀ ਲਵੋ। ਉਹ ਭੁੱਲ ਗਿਆ ਕਹਿੰਦਾ ਕੀ ਗੱਲ ਕਹਿੰਦਾ ਯਾਰ ਮੈਂ ਪਾਸਪੋਰਟ ਘਰ ਭੁੱਲ ਕਹਿੰਦਾ ਕੋਈ ਨੀ, ਨਾਲ ਉਹਨੂੰ ਬਿਠਾਇਆ ਲੈ ਗਿਆ ਉਹ ਇਦਾਂ ਨਹੀਂ ਹੁੰਦਾ ਜ਼ਿਲ੍ਹੇ ਲਾਈ। ਉਹ ਨਾਲ ਕਿਤਾਬ ਨੇ ਭਾ ਲਿਆ ਭਾਈ। ਅੱਛਾ ਯਾਰ ਛੱਡ ਦੇਗਾ ਟਾਪੇ ਤੇ ਪਾ ਲਿਆ। ਭਾਈ ਮੈਂ ਸ਼ੁਕਰ ਲੱਗਾ ਵਾਂ ਕਿਸੇ ਨੇ ਨਹੀਂ ਭਾਇਆ ਲੇਕਿਨ ਜਿਹੜਾ ਸਾਡਾ ਵਾਕਿਆ ਨਾ ਇਹ ਹਕੀਕਤ ਆ ਬਾਕੀ ਸਾਰੀਆਂ ਨਾਲੇ ਮਿੱਠੇ ਤੂੰ ਗੱਲ ਕਰਦਾ ਨਾ ਪਾਕਿਸਤਾਨ ਦੇ ਜਿਹੜਾ ਵੀ 에어ਪੋਰਟ ਲਾਹੌਰ ਦਾ 에어ਪੋਰਟ ਤੇ ਮੇਰਾ ਕਮਰਾ ਮੈਨੂੰ ਕੋਲਾ ਮੈਂ ਕਹਿੰਦਾ ਇੰਨਾ ਖੂਬਸੂਰਤ ਭਾਜੀ ਮੈਂ ਇੰਨਾ ਖਰਚਾ ਆਪਣੇ ਕਮਰੇ ਤੇ ਕੀਤਾ ਅੱਛਾ ਤੇਰੇ ਕਮਰੇ 'ਚ ਵੀ ਪੈਰ ਉਤਰਦੇ ਆ? ਨਹੀਂ ਯਾਰ ਕਮਰੇ 'ਚ ਵੀ ਪੈਸੇਂਜਰਾਂ ਦਾ ਰਸ਼ ਪਿਆ ਹੁੰਦਾ। ਜਿਹੜਾ ਪੱਥਰ ਇਹ ਗੱਲ ਕਰਨ ਲੱਗਾ ਪਤਾ ਦੇਖ ਤੇ ਲਵੇ ਯਾਰ ਕਿਹੜਾ ਅੱਛਾ, ਪੱਥਰ ਤੇਰੇ ਉੱਥੇ- ਕਮਰੇ 'ਚ ਵੀ ਆ ਕੇ ਕਹਿੰਦੇ ਭਾਜੀ ਬੈਗ ਚਕਾਉਣਾ। ਕੰਟੀਨ ਵੀ ਬਣੀ ਆ ਅੱਛਾ ਜੋ ਵੀ ਆ ਉਹਦਾ ਰੰਗ ਉਹਦਾ ਕਿਹੜਾ ਤੇ ਗੱਲ ਕਿਹੜੀ ਕਰਨ ਦਿਆ ਵਾ? ਲੇਕਿਨ ਇੱਕ ਚੀਜ਼ ਦਾ ਸਾਨੂੰ ਦੁੱਖ ਹੋਇਆ ਕਿਹੜਾ ਕਿ ਵੱਡੇ ਹੋ ਗਏ? ਨਹੀਂ ਵੱਡੇ ਨਹੀਂ ਹੋ ਗਏ ਯਾਰ ਮਿੱਠੇ ਆਇਆ ਹਾਏ ਛੋਟੇ ਕੀ ਰਹਿੰਦੇ ਗੱਲ ਖੂਬਸੂਰਤ ਕੀਤੀ ਆਇਆ ਵੱਡੇ ਹੋ ਗਏ ਲੇਕਿਨ ਜਿਹੜਾ ਸਾਡੇ ਨਾਲ ਮੇਰੇ ਖਿਆਲ ਦੇ ਨਾਲ ਜਿਹੜੀ ਜ਼ਿਆਦਤੀ ਹੋਈ ਨਾ ਕਿ ਸਾਡੀ ਫੈਸਲਾਬਾਦ ਦੀ ਫਲੈਟ ਸੀ ਸਾਨੂੰ ਲਾਹੌਰ ਲਾਤਾ ਉਹਨਾਂ ਇਹ ਚ ਕਿਹੜੀ ਜ਼ਿਆਦਤ? ਇਹ ਜ਼ਿਆਦਤੀ ਨਹੀਂ ਹੈਗੀ ਯਾਰ ਜ਼ਿਆਦਤੀ ਨਹੀਂ ਜਾਤੀ ਆ ਯਾਰ ਇੱਕ ਮਿੰਟ ਅਸੀਂ ਜਹਾਜ਼ ਦੀ ਟਿਕਟ ਲਈ ਆ ਫੈਸਲਾਬਾਦ ਦੀ ਕਿਉਂ ਲਾਇਆ ਕਿਉਂ ਨਾ ਲਾਹੌਰ ਵੀ ਦੱਸੋ? ਐਮਰਜੈਂਸੀ ਨਹੀਂ ਬਹੁਤ ਸਾਡਾ ਰਿਸਕ ਲੈਣਾ ਮੌਸਮ ਖਰਾਬ ਚਲੋ ਮੌਸਮ ਖਰਾਬ ਹਾਂਜੀ ਹਾਂਜੀ ਤੁਹਾਨੂੰ ਉਹਨਾਂ ਨੇ ਫਿਰ ਲਾਹੌਰ ਹੀ ਲਾਉਣਾ ਭਾਈ ਜਾਨ ਮੇਰੀ ਗੱਲ ਜਿਹੜਾ ਉਹਨਾਂ ਦੇ ਪੈਟਰੋਲ ਲੱਗਾ ਉਹ ਕਿਹੜਾ ਪੈਟਰੋਲ ਓਏ ਹੋਏ। ਉਹ ਭਰਾਵਾ ਉਹਨਾਂ ਨੇ ਉੱਥੇ ਬੱਸਾਂ ਮੰਗਵਾਈਆਂ ਬੱਸਾਂ ਸਾਨੂੰ ਲੈ ਕੇ ਗਈਆਂ ਉਹ ਇਦਾਂ ਹੀ ਹੁੰਦਾ ਹੈ, ਹੋਰ ਤੁਹਾਡੀ ਜਾਨ ਦਾ ਰਿਸਕ ਲੈਣ ਉਹ ਜਾਣ ਦਾ ਰਿਸਕ ਨਾ ਲੈਣ ਉਹਨਾਂ ਦਾ ਰਾਈਟ ਬਣਦਾ ਸੀ ਕਿ ਸਾਨੂੰ ਕਿਸੇ ਹੋਟਲ ਤੇ ਸਟੇ ਕਰਾਉਂਦੇ ਤੇ ਫਿਰ ਵਾਪਸੀ ਤੇ ਸਾਨੂੰ ਜਹਾਜ਼ ਤੇ ਬੰਦ ਤੁਹਾਨੂੰ ਇੱਕ ਮਾਰਸ਼ਲ ਦੇ ਅੱਛਾ ਇੱਕ ਰੂਲਸ ਨੇ ਪਲੇਨ ਦੇ ਜਾਂ ਐਰੋਪਲੇਨ ਦੇ ਕਿਸੇ ਵੀ ਨਾ ਸ਼ਟਰ ਸਿਸਟਮ ਇੱਕ ਹੁੰਦਾ ਵਾ ਕਿ ਤੁਸੀਂ ਅਗਰ ਕੋਈ ਪ੍ਰੋਬਲਮ ਆ ਜਾਵੇ ਨਾ ਅਸਲੀ ਜੀ ਹਾਂ ਛੱਤ ਚਾਉਂ ਦਈ ਆ ਘਰ ਦੀ ਕੋਈ ਚੀਜ਼ ਛਾਪਰ ਪਾਉ ਡਬਲ ਟੈਪ ਪਹਿਲ ਲਵਾਓ ਇੱਕ ਤੇ ਜੀ ਠਹਿਰ ਜੋ ਵੈਸੇ ਸ਼ਟਰ ਸਿਸਟਮ ਹੁੰਦਾ ਅਗਰ ਕੋਈ ਪ੍ਰੋਬਲਮ ਆ ਗਈ ਨਾ ਜਹਾਜ਼ ਦੇ ਵਿੱਚ ਇਦਾਂ ਦੇ ਬੰਦੇ ਨੇ ਨਾ ਸੋਹਣਾ ਪੈਂਟ ਕੋਟ ਪਾਇਆ ਹੁੰਦਾ ਤੇ ਪੰਜ ਛਾਂ ਤੇ ਖਲੋਤੇ ਹੁੰਦੇ ਕੋਈ ਬੰਦਾ ਥੋੜੀ ਸਿਗਰਟ ਸੁੱਟਣ ਲੱਗਾ ਤਾਂ ਫੈਂਕੇਗਾ ਬਾਅਦ ਮੁਝੇ ਅੱਛਾ ਯਾਰ ਉਹ ਪੁਆਇੰਟ ਤੂੰ ਦੀ ਗੱਲ ਕਿੱਡੀ ਮੈਂ ਕਰਨ ਡਿਆ ਅੱਛਾ ਯਾਰ ਸ਼ਟਰ ਸਿਸਟਮ ਸ਼ਟਰ ਸਿਸਟਮ ਹੁੰਦਾ ਵਾ ਕਿ ਉਹਨਾਂ ਨੇ ਅਗਰ ਕੋਈ ਪ੍ਰੋਬਲਮ ਹੋ ਜਾਵੇ ਜਾਂ ਮੌਸਮ ਦੀ ਖਰਾਬੀ ਦੀ ਵਜ੍ਹਾ ਤੋਂ ਲੈਂਡਿੰਗ ਨਾ ਹੋਵੇ ਨਾ ਤੇ ਉਹ ਕਿਸੇ ਅਦਰ ਸਿਟੀ ਦੇ ਵਿੱਚ ਲੈਂਡ ਕਰ ਸਕਦੇ ਨੇ ਅੱਛਾ ਉਹਦੀ ਗੱਲ ਕੀ ਆ ਅੱਛਾ ਇਹਦੀ ਮਿਸਾਲ ਮੈਂ ਦੇਣ ਲੱਗਾ ਮੈਂ ਛੋਟੇ ਮੁੰਡੇ ਦੇ ਨਾ ਹਿਚਕੀ ਨਹੀਂ ਰੁਕਣ ਦਈ ਅੱਛਾ ਮਿਸਾਲ ਦੇਣ ਲੱਗਾ ਕਿ ਤੁਸੀਂ ਡਾਇਬੋ ਚ ਜਾਂਦੇ ਆ ਹਾਂ ਠੀਕ ਹੈ ਲਾਹੌਰ ਜਾਂਦੇ ਆ ਅੱਛਾ ਉੱਥੇ ਹੁੰਦਾ ਕਿ ਭਾਈ ਜਾਨ ਇਹ ਸ਼ਰਟ ਸਿਸਟਮ ਆ ਕਿ ਅਸੀਂ ਤੁਹਾਨੂੰ ਗੱਡੀ ਦੇਵਾਂਗੇ ਤੁਹਾਨੂੰ ਉੱਥੇ ਤੱਕ ਲਾ ਕੇ ਆਉ ਉਹਦਾ ਜਿਹੜਾ ਵਾਇਆ ਹੁੰਦਾ ਵਾ ਇਸੇ ਤਰ੍ਹਾਂ ਜਹਾਜ਼ 'ਚ ਹੁੰਦਾ ਪ੍ਰੋਬਲਮ ਅੱਛਾ ਘਰ ਦੀ ਸਾਰੀ ਬਰਾਦਰੀ ਬੈਠੀ ਹੋ ਰਿਹਾ ਇੱਥੇ ਤਾਂ ਉੱਠ ਕੇ ਬੈਂਦਾ ਦਾ ਬੰਦਾ ਉੱਠ ਕੇ ਕਹੂਗਾ ਕਿਸੇ ਭਰਾ ਨੂੰ ਸਾਰ ਦਿੱਤਾ ਆ ਕੁਰਤਾ ਵੇਚ ਕੇ ਬੱਚੇ ਮਾਰੇ ਅੱਛਾ ਯਾਰ ਮੇਰੀ ਗੱਲ ਸੁਣ ਯਾਰ ਸਭ ਤੋਂ ਪਹਿਲੇ ਨੰਬਰ ਤੇ ਮਿਸਾਲ ਦੇ ਤੌਰ ਤੇ ਮੈਂ ਕਰਾਚੀ ਜਾਣਾ ਠੀਕ ਹੈ ਠੀਕ ਹੈ ਮੈਂ ਕਰਾਚੀ ਪਹੁੰਚਣਾ ਹੈ ਬਸ਼ਰ ਲੁਕਮਾਨ ਸਾਹਿਬ ਉਹਨੂੰ ਨਾ 7 ਵਜੇ ਮੈਂ ਪਹੁੰਚਣਾ ਕਰਾਚੀ ਠੀਕ ਹੈ ਨਾ ਮੈਂ ਕਰਾਚੀ ਜਾ ਰਿਹਾ ਵਾਂ ਕੋਈ ਰੀਜ਼ਨ ਨੂੰ ਇਸ ਤਰ੍ਹਾਂ ਦੀ ਹੁੰਦੀ ਕਿ ਜਹਾਜ਼ ਲੈਂਡਿੰਗ ਨਹੀਂ ਹੁੰਦਾ ਉਹ ਮੈਨੂੰ ਕੋਇਟਾ ਲੈ ਜਾਂਦੇ ਨੇ ਠੀਕ ਹੈ ਉੱਥੇ ਲੈਂਡ ਕਰਦੇ ਨੇ ਠੀਕ ਹੈ ਨਾ ਮੈਂ 7 ਵਜੇ ਪਹੁੰਚਣਾ ਠੀਕ ਹੈ ਨਾ ਐਮਰਜੈਂਸੀ ਬਣ ਗਈ ਲੈਂਡਿੰਗ ਹੋ ਗਈ ਠੀਕ ਹੈ ਉੱਥੋਂ ਬੱਸ ਆ ਗਈ ਉਹ ਬੱਸ ਮੈਨੂੰ 1.5 ਦਿਨ ਦੇ ਵਿੱਚ ਵਾਪਸ ਕਰਾਚੀ ਲੈ ਕੇ ਆਵੇ ਠੀਕ ਹੈ ਰੋਂਗ ਯਾਰ ਨਹੀਂ ਇਸ ਤਰ੍ਹਾਂ ਇਹਨੂੰ ਕੀ ਚਾਹੀਦਾ ਕਿ ਉੱਥੇ ਮੈਨੂੰ ਹੋਟਲ ਦੇ ਵਿੱਚ ਸਟੇ ਦੇਣ ਠੀਕ ਹੈ ਅਗਲੇ ਦਿਨ ਮੌਸਮ ਠੀਕ ਹੋਵੇ ਮੈਨੂੰ ਜਹਾਜ਼ ਤੇ ਵਾਪਸ ਛੱਡ ਨਹੀਂ ਗਲਤ ਗੱਲ ਕਦੀ ਵੀ ਨਹੀਂ ਹੋਣਾ ਹੁੰਦਾ ਪਤਾ ਕੀ ਆ ਤੁਸੀਂ ਅਪਰੋਕਸੀਮੇਟਲੀ ਕਰਾਚੀ ਚੱਲੇ ਆ ਹਾਂ ਤੁਹਾਨੂੰ ਉਹਨਾਂ ਨੇ ਮੌਸਮ ਦੀ ਖਰਾਬੀ ਦੇਖਣੀ ਕਿ ਤੁਹਾਨੂੰ ਜਾਂ ਤਾਂ ਉਹ ਹੈਦਰਾਬਾਦ ਲਾ ਦੇਣਗੇ ਜਾਂ ਸਖਰ ਲਾ ਦੇਣਗੇ ਜਿੱਥੋਂ ਤੁਹਾਨੂੰ ਈਜ਼ੀ ਵੇ ਤੱਕ ਸਾਡੇ ਨਾਲ 2 ਵਾਰੀ ਹੋਇਆ ਜੀ ਇੱਕ ਵਾਰੀ ਇੱਥੇ ਉਹ ਮੌਸਮ ਖਰਾਬ ਸੀ ਲਾਹੌਰ ਲਾਏ ਦੂਸਰੀ ਵਾਰੀ ਸਾਨੂੰ ਸਿਆਲਕੋਟ ਲੈ ਗਏ ਤੁਹਾਨੂੰ ਉਹਨਾਂ ਨੇ ਪਹੁੰਚਾਇਆ ਨਹੀਂ ਫੈਸਲਾਬਾਦ ਉਹ ਪਹੁੰਚਾਇਆ ਤੇ ਫੇਰ ਮੈਂ ਕਾਹਦੀ ਜ਼ਿਆਦਤੀ ਆ ਯਾਰ ਜ਼ਿਆਦਤੀ ਹੈ ਨਹੀਂ ਕਿ ਮੈਂ ਜਹਾਜ਼ ਦੇ ਸਫ਼ਰ ਦੇ ਵਿੱਚ ਆਣਾ ਤੁਹਾਡੀ ਰਿਸਪੌਂਸਿਬਿਲਟੀ ਰਹੀ ਕਿ ਨਹੀਂ ਉਹਨਾਂ ਨੇ ਇਹ ਦੱਸੋ ਯਾਰ ਤੁਹਾਡੀ ਜਾਨ ਬਚਾਈ ਉਹਨਾਂ ਨੇ ਹਾਂ ਅੱਛਾ ਜੇ ਇਦਾਂ ਹੁੰਦਾ ਕਿ ਤੁਹਾਡਾ ਜਹਾਜ਼ ਹੀ ਨਾ ਉਤਰਦਾ ਤੇ ਫੇਰ ਅੱਲਾਹ ਰਹਿਮ ਕਰੇ ਹਾਂਜੀ ਫੇਰ ਦੱਸੋ ਨਾ ਕਿਦਾਂ ਹੁੰਦਾ ਉਹ ਯਾਰ ਜਹਾਜ਼ ਉਤਰ ਗਿਆ ਵਾ ਅੱਛਾ ਅੱਗੋਂ ਮੈਂ ਗੱਲ ਫੈਸਲਾਬਾਦ ਦੀ ਗੱਲ ਕਰਨੇ ਅਗਰ ਇੱਥੇ ਹੀ ਨਾ ਉਤਰਦਾ ਯਾਨੀ ਕਿ ਉਹ ਕਹਿ ਰਹੇ ਨੇ ਕਿ ਅੱਗੇ ਵੀ ਮੈਨੂੰ ਜਹਾਜ਼ ਤੇ ਹੀ ਪਹੁੰਚਾਉਣ ਨਾ ਅੱਛਾ ਇਦਾਂ ਦੇ ਹਕੀਮ ਦੇ ਕੋਲ ਦਵਾਈ ਲੱਗਣ ਵਾਲਾ ਵੱਟਣ ਨਾ ਹੋਏ ਤੇ ਅੱਡੀ ਨਾ ਲੱਗੇ ਹੁੰਦੇ ਅੱਛਾ ਇਸ ਤਰ੍ਹਾਂ ਨਹੀਂ ਹੁੰਦਾ ਚਲੋ ਯਾਰ ਫੈਸਲਾ ਠੀਕ ਹੋ ਗਿਆ ਲਓ ਜੀ ਨਾਜ਼ਰੀਨ
ਜੋ ਕੁਝ ਮਰਜ਼ੀ ਕਰ ਲੈਣ, ਆ ਜ਼ਿੰਮੇਵਾਰੀ ਗੱਲ ਐਂਕਰ ਤੇ ਆ ਗਈ ਹੈ ਨਾ। ਦੇਖੋ ਅਸੀਂ ਵੈਂਟ ਦੇਣਾ ਜੋ ਵੀ ਕਰਨਾ। ਚੁੱਪ ਕਰਕੇ ਵਾਈਂਡ ਅਪ ਦਿਓ ਜੀ। ਨਹੀਂ ਉਹ ਇੱਕ ਮਿੰਟ ਠਹਿਰ ਜਾਏ, ਕੀ ਹੋ ਗਿਆ ਤੈਨੂੰ? ਇੱਕ ਮਿੰਟ ਕੀ ਰੰਗ ਹੀ ਬਹੁਤ ਮਾੜਾ ਪਾਇਆ ਹੋਇਆ ਔਰ ਯਾਰ ਮਿੱਠੇ ਯਾਰ ਬਹੁਤ ਅੱਛਾ ਰੰਗ ਵਾ। ਘਰ ਦੇ ਬਾਹਰ ਤੁਸੀਂ ਮਿਰਚਾਂ ਵਾਲੀ ਲਾਈਟਿੰਗ ਕਰਾਓ ਨਾ ਤਾਂ ਸਿਆਣਾ ਬੰਦਾ ਕਹੂਗਾ ਇਦਾਂ ਦੇ ਰੰਗ ਵਾਲੀ। ਓਏ ਹਾਂ ਲੜੀ ਕੱਢੋ ਵਿੱਚੋਂ ਹਾਂ ਰੇ ਕੱਢ ਚੱਲ ਨਾਜ਼ਰੀਨ ਆਪਣਾ ਬਹੁਤ ਸਾਰਾ ਖਿਆਲ ਰੱਖਣਾ। ਨਾਲੇ ਦੂਸਰੀ ਗੱਲ, ਇਹ ਜਿਹੜਾ ਅਸੀਂ ਇੱਥੇ ਬਹਿ ਕੇ ਸ਼ੁਕਰ ਮੇਲਾ ਕਰਦੇ ਆ, ਇੱਕ ਰੈਂਡਮਲੀ ਇੱਥੇ ਗੱਲਾਂ ਬਾਤਾਂ ਹੁੰਦੀਆਂ, ਗੱਪਸ਼ਪ ਹੁੰਦੀ ਆ, ਇਹਨੂੰ ਸੀਰੀਅਸ ਨਹੀਂ ਲੈਣਾ। ਅਸੀਂ ਸ਼ੋਅ ਕੱਢਣਾ ਹੁੰਦਾ ਵਾ, ਉਹਦੇ ਵਿੱਚ ਅਸੀਂ ਕੋਈ ਲੌਜੀਕਲ ਗੱਲ, ਕੋਈ ਟੌਪਿਕ ਛੇੜ ਲੈਂਦੇ ਆ, ਉਹਦੇ ਵਿੱਚ ਗੱਲਾਂ ਗੁੱਲਾਂ ਨਿਕਲ ਜਾਂਦੀਆਂ, ਦਿਲ ਤੇ ਨਹੀਂ ਲੈਣੀ ਕੋਈ ਵੀ। ਉਹਦੇ ਚ ਕੋਈ ਵੀ ਨਹੀਂ ਕਿ ਬਸ ਤੁਹਾਡੀ ਮਿਹਰਬਾਨੀ ਹੈ, ਛੋਟੇ ਭਰਾ ਵਾ ਤੁਹਾਡੇ ਵੀ ਯਾਰ ਦੇ ਤੇ ਤੁਸੀਂ ਸਾਡੀ ਫੈਮਿਲੀ ਹੋ, ਠੀਕ ਹੈ ਨਾ। ਹਸਨੀ ਜੀ ਪੱਖੇ ਤੇ ਕਿਸਾਂ ਛਾੜ ਆ ਕਿਤੇ ਇੱਥੇ ਲੌਜੀਕਲੀ ਗੱਲ ਕਿਸ ਤਰ੍ਹਾਂ ਚੰਡਾ ਮਾਰਨ ਨੂੰ ਫਿਰਨ ਦਿਆ, ਠੀਕ ਆ। ਨਿਆਣੇ ਲਕੋਗੇ ਤੇ ਕੋਈ ਘਰ ਤੋਂ ਆਪਣਾ ਬਹੁਤ ਸਾਰਾ ਖਿਆਲ। ਅੱਲਾਹ ਹਾਫਿਜ਼।